City. Paramjit Singh Deol, Fresno, Lafitte Singh Samra, Texas, Jarnail Singh Johal, Harneek Singh, Washington, Omkar Singh, Fresno, Major Singh Sidhu, Vinder Dhaliwal, Hardyal Singh, Inderjit Dhaliwal, Bakersfield. Jassi Gill, Ravinder Basra, Talvinder Gill, Bakersfield, Harjeet Singh, Lathrop, Gurbir Brad, Fresno, Antelope, Truckstop, Burns, Wyoming, Katal Singh, Randhawa, Sacramento. Zender Group, ਜਿੱਥੋਂ ਤੁਸੀਂ ਹੋਮ ਲੋਨਸ ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਈਸ਼ੂ ਟਰੱਕ ਟ੍ਰੇਲਰ ਪਾਰਟਸ ਟਰਲਕ ਤੇ ਸਟਾਕਟਨ ਹਰ ਤਰ੍ਹਾਂ ਦੇ ਜਿਹੜੇ ਹਾਈ ਕੁਆਲਿਟੀ OEM ਤੇ ਆਫਟਰ ਮਾਰਕੀਟ ਪਾਰਟਸ ਬਹੁਤ ਹੀ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਟਰਲਕ ਲਈ ਕਾਲ 2096687183 ਤੇ ਸਟਾਕਟਨ ਲਈ ਕਾਲ 2094102222। ਸਭ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ। ਰਮਨ ਜੀ ਤੇ ਰਾਜਕਨਵੀਰ ਸਿੰਘ ਜੀ, ਰੇਲ ਰੋਡ ਦੀ ਜਿਹੜੀ ਸਟ੍ਰਾਈਕ ਹੋਣੀ ਸੀ, ਜਿਹਦਾ ਬਹੁਤ ਜ਼ਿਆਦਾ ਕਹਿੰਦੇ $2 ਬਿਲੀਅਨ ਦਾ ਪਰ ਡੇ ਦੇ ਹਿਸਾਬ ਨਾਲ ਨੁਕਸਾਨ ਹੋਣਾ ਸੀ, ਉਹ ਟਲ ਗਈ ਹੈਗੀ ਆ। ਸੋ ਆਲਰੇਡੀ ਯੂਨੀਅਨ ਮੈਂਬਰਸ ਦਾ ਤੇ ਰੇਲ ਰੋਡ ਕੰਪਨੀਆਂ ਦਾ ਐਗਰੀਮੈਂਟ ਹੋ ਗਿਆ। ਵਾਈਟ ਹਾਊਸ ਦੇ ਸੀਨੀਅਰ ਮੋਸਟ ਜੋ ਹੈਗੇ ਆ ਟਰਾਂਸਪੋਰਟੇਸ਼ਨ ਵਾਲੇ ਸੈਕਟਰੀ, ਹੋਰ ਸਾਰੇ ਲੇਬਰ ਸੈਕਟਰੀ, ਉਹ ਇਨਵੋਲਵ ਹੋਏ ਤੇ ਅੱਜ ਤੜਕੇ ਜਿਹੜਾ ਆ 2:30 ਵਜੇ ਉਹ ਐਗਰੀਮੈਂਟ ਹੋ ਗਿਆ। 50,000 ਇੰਜੀਨੀਅਰ ਤੇ ਹੋਰ ਕੰਡਕਟਰਸ ਤੇ ਜਿਹੜੇ 1,10,000 ਦੇ ਕਰੀਬ ਟੋਟਲ ਇੰਪਲਾਈਜ਼ ਦੇ ਹੈਗੇ ਆ ਯੂਨੀਅਨ ਦੇ, ਇਸ ਐਗਰੀਮੈਂਟ ਦੇ ਮੁਤਾਬਕ ਹੁਣ ਸਟ੍ਰਾਈਕ ਨਹੀਂ ਹੋਊਗੀ। ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ, ਰਮਨ ਜੀ, ਵੀ ਲੱਖ ਸਵਾ ਲੱਖ ਤੋਂ ਲੈ ਕੇ 1.5 ਲੱਖ ਬੰਦੇ ਨੇ ਅਮਰੀਕਾ ਦੇ ਗੋਡਣੇ ਜਿਹੜੇ ਉਹ ਲਵਾਏ। ਸਰਕਾਰ ਨੂੰ, ਵਾਈਟ ਹਾਊਸ ਨੂੰ, ਪ੍ਰੈਜ਼ੀਡੈਂਟ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਕਹਿ ਲਓ ਵੀ ਐਂਟਰ ਹੋਣਾ ਪਿਆ। ਇਹ ਰੇਲ ਦੀ ਜਿਹੜੀ ਸਟ੍ਰਾਈਕ ਆ ਉਸ ਨੂੰ ਨਾ ਹੋਵੇ, ਇਸ ਦੇ ਲਈ ਜਿਹੜਾ ਆ ਉਹ ਮੈਦਾਨ ਦੇ ਵਿੱਚ ਕੁੱਦਣਾ ਪਿਆ ਤੇ ਆਖਿਰਕਾਰ ਉਹਨਾਂ ਦੀਆਂ ਗੱਲਾਂ ਵੀ ਮੰਨੀਆਂ। ਸੋ ਆਪਾਂ ਅਕਸਰ ਇੱਥੇ ਨਾ ਆਪਾਂ ਜਦੋਂ ਆਪਣੀ ਕਮਿਊਨਿਟੀ ਜਾਂ ਟਰੱਕਿੰਗ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਜੀ, ਯੂਨਿਟੀ ਦਾ ਰੌਲਾ ਪੈਂਦਾ ਰਹਿੰਦਾ ਆ, ਪਰ ਆਹ ਹੁੰਦੀ ਹੈ ਜੀ ਅਸਲੀ ਯੂਨਿਟੀ। ਸੋ ਹੁਣ ਉਹਨਾਂ ਨੇ ਇਹ ਵੀ ਕਿਹਾ ਹਰਜੋਤ ਸਿੰਘ ਜੀ ਵੀ ਪੈਰਾਡੈਮਿਕ 'ਚ ਬਹੁਤ ਜ਼ਬਰਦਸਤ ਕੰਮ ਇਹਨਾਂ ਨੇ ਕੀਤਾ। ਟਰੱਕਾਂ ਵਾਲਿਆਂ ਨੂੰ ਤਾਂ ਬਸ ਉੱਦਾਂ ਹੀ ਪਿੱਠ ਤੇ ਥਾਪੜਾ ਦੇ ਕੇ ਤੇ ਗੱਲਾਂ ਦੇ ਨਾਲ ਫੂਕ ਛਕਾ ਕੇ ਤੇ ਚਾਬੀਆਂ ਦੇ ਕੇ ਇਹਨਾਂ ਦਾ ਕੰਮ ਸਾਰ ਲਿਆ। ਤੇ ਜਿਹੜਾ ਆ ਅਸਲੀ ਜਿਹੜਾ ਆ ਨਜ਼ਾਰਾ ਆ ਕਹਿ ਲਓ, ਜਾਂ ਆਪਣੀਆਂ ਹੱਕਾਂ ਦੇ ਲਈ ਆਪਣੀਆਂ ਮੰਗਾਂ ਜਿਹੜੀਆਂ ਆ ਮੰਗਵਾਉਣ 'ਚ ਰੇਲ ਰੋਡ ਵਾਲੇ ਕਾਮਯਾਬ ਰਹਿ ਗਏ। ਸੋ ਬਿਲਕੁਲ ਆਪਾਂ ਦੱਸਦੇ ਵੀ ਆ ਵੀ ਕੀ ਉਹਨੇ ਮਨਵਾਇਆ, ਪਰ ਜਿਹੜੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਸਟੇਟਮੈਂਟ ਆਈ ਆ, ਟਰੱਕਰ ਵੀਰ ਸਾਰੇ ਸੁਣਦੇ ਹੀ ਆ, ਜਰਾ ਧਿਆਨ ਨਾਲ ਸੁਣਿਓ। ਕਹਿੰਦੇ ਪਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੇਲ ਵਰਕਰਸ ਨੇ ਜਿਨ੍ਹਾਂ ਨੇ ਪੈਂਡੇਮਿਕ ਦੇ ਦੌਰਾਨ ਬਹੁਤ ਹੀ ਸਖਤ ਕੰਮ ਕੀਤਾ, ਟਾਇਰਲੈਸਲੀ ਕੰਮ ਕੀਤਾ, ਤਾਂ ਕਿ ਅਮਰੀਕਨ ਫੈਮਲੀਜ਼ ਤੇ ਕਮਿਊਨਿਟੀਜ਼ ਨੂੰ ਫੂਡ ਡਿਲੀਵਰ ਕੀਤਾ ਜਾ ਸਕੇ, ਹੋਰ ਸਮਾਨ ਡਿਲੀਵਰ ਕੀਤਾ ਜਾ ਸਕੇ। ਇਸ ਕਰਕੇ ਜਿਹੜੀ ਆ ਇਹ ਐਗਰੀਮੈਂਟ ਦੇ ਵਿੱਚ ਅਸੀਂ ਇਨਵੋਲਵ ਹੋਏ ਆ ਤੇ ਇਹ ਐਗਰੀਮੈਂਟ ਕਰਨ ਦੇ ਵਿੱਚ ਕਾਮਯਾਬ ਹੋਏ ਆ। ਤੇ ਜਿਹੜੇ ਵਰਕਰਸ ਹੈਗੇ ਆ ਉਹਨਾਂ ਨੂੰ 14% ਰੇਜ਼ ਮਿਲੂਗੀ, ਉਹ ਵੀ 2020 ਤੋਂ ਲੈ ਕੇ ਬੈਕ ਡੇਟ ਕੀਤੀ ਆ ਜਦੋਂ ਤੋਂ ਪੈਂਡੇਮਿਕ ਹੋਇਆ ਸੀ। ਸੋ ਟੋਟਲ 24% 5 ਈਅਰ ਲਾਈਫ ਟਾਈਮ ਦੇ ਲਈ ਤੇ 11,000 ਦਾ ਬੋਨਸ ਸਾਰੇ EMPLOYEEਆਂ ਨੂੰ। ਜੀ ਰਮਨ ਜੀ। ਬਿਲਕੁਲ ਜੀ, ਬਿਲਕੁਲ। ਇਹ ਜਿਹੜੀ ਚੀਜ਼ ਹੈਗੀ ਆ ਡੈਫੀਨੇਟਲੀ ਬਹੁਤ ਮਤਲਬ ਕਿ ਵਿਚਾਰ 'ਚ ਸੀਗੀ ਇਸ ਵੇਲੇ, ਬਹੁਤ ਲੋਕਾਂ ਦੇ ਵਿਚਾਰ 'ਚ ਸੀਗੀ ਕਿ ਇਹਦੇ 'ਚ ਕੀ ਹੋ ਸਕਦਾ ਆ। ਤੇ ਜਿਹੜੀ ਏਕਤਾ ਹੈਗੀ ਆ, ਏਕਤਾ ਦਾ ਆਪਾਂ ਜਿਹੜਾ ਪ੍ਰਮਾਣ ਹੈ ਦੇਖ ਲਿਆ ਹੈ ਕਿ ਏਕਤਾ ਦੇ ਵਿੱਚ ਕਿੰਨੀ ਤਾਕਤ ਹੁੰਦੀ ਆ। ਤੇ ਜਿਹੜੀ ਸਾਡੀ ਟਰੱਕਿੰਗ ਕਮਿਊਨਿਟੀ ਹੈਗੀ ਆ, ਟਰੱਕਿੰਗ ਕਮਿਊਨਿਟੀ ਆਪਸ ਦੇ ਵਿੱਚ ਹੀ ਬਹੁਤ ਬੁਰੀ ਤਰ੍ਹਾਂ ਵੰਡੀ ਹੋਈ ਆ, ਜਿਹੜੀ ਆ ਸਕੈਟਰਡ ਹੈਗੀ ਆ। ਇਸ ਕਰਕੇ ਜਿਹੜਾ ਟਰੱਕਿੰਗ ਇੰਡਸਟਰੀ ਹੈਗੀ ਆ ਇਹਦੇ ਵਿੱਚ ਜਿਹੜੀ ਏਕਤਾ ਹੋਣੀ ਆ ਉਹ ਇੱਕ ਹਿਸਾਬ ਦਾ ਨਾਮੁਮਕਿਨ ਜਿਹਾ ਕੰਮ ਲੱਗਦਾ ਹੈਗਾ, ਕਿਉਂਕਿ ਬੜੀ ਐਸੋਸੀਏਸ਼ਨ ਵੀ ਬਹੁਤ ਜ਼ਿਆਦੀਆਂ ਬਣੀਆਂ ਹੋਈਆਂ, ਪਰ ਸਟਿਲ ਜਿਹੜੀਆਂ ਐਸੋਸੀਏਸ਼ਨ ਵੀ ਹੈਗੀਆਂ ਉਹ ਵੀ ਆਪਸ ਦੇ ਵਿੱਚ ਉਹਨਾਂ ਦੇ ਵਿੱਚ ਵੀ ਬਹੁਤ ਖਹਿਬਾਜ਼ੀ ਹੈਗੀ ਆ, ਉਹਨਾਂ ਦੇ ਵਿੱਚ ਵੀ ਸਿੱਧਾ ਤਾਲਮੇਲ ਨਹੀਂ ਹੈਗਾ। ਸੋ ਇਸ ਕਰਕੇ ਇਹ ਜਿਹੜਾ ਤੁਸੀਂ ਅੱਜ ਜੋ ਦੇਖਿਆ ਹੈਗਾ ਉਹ ਹੋਇਆ ਹੈਗਾ, ਕਿਉਂਕਿ ਇੱਥੇ ਸਿੱਧਾ ਤਾਲਮੇਲ ਆ, ਇੱਕ ਝੰਡੇ ਥੱਲੇ ਆ। ਜੇ ਉਹ ਵੱਖਰੀਆਂ ਐਸੋਸੀਏਸ਼ਨਾਂ 12 ਜਿਹੜੀਆਂ ਯੂਨੀਅਨ ਸੀਗੀਆਂ, 12 ਦਾ ਸੀਗਾ ਸਾਰਾ,
12 ਚੋਂ ਸਿਰਫ 9 ਯੂਨੀਅਨ ਜਿਹੜੀਆਂ ਸੀਗੀਆਂ ਉਹਨਾਂ ਨੇ ਜਿਹੜਾ ਸੀਗਾ ਇਹ ਫੈਸਲਾ ਪਹਿਲਾਂ ਕਰ ਲਿਆ ਸੀਗਾ। 3 ਸੀਗੀਆਂ ਜਿਹੜੀਆਂ ਕਿ ਅੜੀਆਂ ਸੀਗੀਆਂ। ਸੋ ਉਹਨਾਂ ਨੇ ਆਪਣਾ ਜਿਹੜਾ ਉਹਨਾਂ ਦਾ ਜਿਹੜਾ ਕੱਲ ਕਾਫੀ ਇਹਦੇ ਬਾਰੇ 'ਚ ਸੁਣਿਆ ਤੇ ਪੜ੍ਹਿਆ ਵੀ ਸੀਗਾ ਕਿ ਉਹਨਾਂ ਦਾ ਮੇਨ ਮੁੱਦਾ ਸੀਗਾ ਕਿ ਸਾਨੂੰ ਜਿਹੜੀਆਂ ਕੰਪਨੀਜ਼ ਹੈਗੀਆਂ, ਜਿਹੜੀਆਂ ਰੇਲਰੋਡ ਕੰਪਨੀਜ਼ ਹੈਗੀਆਂ, ਇਹ ਸਾਨੂੰ ਇੱਕ ਪੂਰੇ ਦਾ ਪੂਰਾ ਸਾਨੂੰ ਪ੍ਰੋਪਰਟੀ ਸਮਝਦੀਆਂ ਕਿ ਸਾਨੂੰ 24/7 ਜਦੋਂ ਮਰਜ਼ੀ ਸੱਦ ਲੈਂਦੇ, ਜਦੋਂ ਮਰਜ਼ੀ ਸਾਨੂੰ ਪਾ ਦਿੰਦੇ ਆ। ਸੋ ਇਸ ਕਰਕੇ ਉਸ ਚੀਜ਼ ਦੇ ਉੱਤੇ ਅਸੀਂ ਅੜੇ ਆ। ਮਨੀ ਇਜ਼ ਨਾਟ ਦਾ ਡੀਲ, ਮਨੀ ਜੀ ਨਹੀਂ ਹੈਗੀ, ਪਰ ਸਾਡੀ ਜਿਹੜੀ ਵਰਕਿੰਗ ਕੰਡੀਸ਼ਨ ਮਾੜੀ ਹੈਗੀ ਆ। ਸੋ ਉਹ ਚੀਜ਼ਾਂ ਜਿਹੜੀਆਂ ਉਹਨਾਂ ਦੇ ਉੱਤੇ ਕਾਫੀ ਜਿਹੜਾ ਜ਼ੋਰ ਦਿੱਤਾ ਗਿਆ, ਪਰ ਡੈਫੀਨੇਟਲੀ ਜਿਹੜਾ ਏਕਾ ਹੈਗਾ ਉਹਦਾ ਆਪਾਂ ਇੱਕ ਪ੍ਰਤੱਖ ਜਿਹੜਾ ਪ੍ਰਮਾਣ ਹੈ ਦੇਖ ਲਿਆ। ਇਹਦੇ ਵਿੱਚ ਇਹ ਨਾ ਹੁਣ ਸੋਚੋ ਵੀ ਹਾਂ ਵੀ ਇਕੱਲੇ ਵੀ ਇਹਨਾਂ ਨੂੰ ਮਿਲ ਗਿਆ ਤੇ ਆਪਾਂ ਇਹਨਾਂ ਦਾ ਬੈਡ ਆ, ਨਹੀਂ ਵੀ ਇਹਨਾਂ ਨੇ ਆਪਣੇ ਹੱਕਾਂ ਦੇ ਲਈ ਲੜਾਈ ਲੜੀ, ਉਹ ਮੰਨ ਗਏ, ਉਹਨਾਂ ਦੀ ਜਿੱਤ ਹੋਈ। ਇੱਥੋਂ ਇਹ ਸਬਕ ਲੈਣਾ ਵੀ ਭਾਈ ਤੁਸੀਂ ਵੀ ਕਰ ਸਕਦੇ ਆ। ਇਹਦਾ ਇਹ ਨਹੀਂ ਆ ਵੀ ਆਪਾਂ ਉਹਨਾਂ ਨੂੰ ਮਾੜੀ ਨਜ਼ਰ ਦੇ ਨਾਲ ਦੇਖਣ ਜਾਣਾ ਵੀ ਯਾਰ ਇਹਨਾਂ ਨੇ ਏਦਾਂ ਕੋ ਕਰਤਾ। ਬਿਲਕੁਲ ਤੁਸੀਂ ਵੀ ਓਦਾਂ ਹੀ ਕੰਮ ਕੀਤਾ। ਇਹ ਤਾਂ ਹੈ ਨਹੀਂ ਵੀ ਚਲੋ ਰੇਲ ਨੇ ਕੰਮ ਨਹੀਂ ਕੀਤਾ ਹੋਊਗਾ, ਰੇਲ ਵਾਲਿਆਂ ਨੇ ਵੀ ਕੰਮ ਕੀਤਾ। ਆਪਣੇ ਵੀ ਬਹੁਤ ਸਾਰੇ ਜਿਹੜੇ ਕਮਿਊਨਿਟੀ ਦੇ ਲੋਕ ਹੈ ਇਸ ਦੇ ਵਿੱਚ ਕੰਮ ਕਰਦੇ ਹੋਣਗੇ। ਸੋ ਇਹ ਜ਼ਰੂਰੀ ਆ ਵੀ ਜਦੋਂ ਇਹ ਥੋੜ੍ਹੇ ਜਾਣੇ ਆ ਓਵਰਆਲ ਜਿਹੜਾ ਟਰੱਕਿੰਗ ਇੰਡਸਟਰੀ ਦੇ ਮੁਕਾਬਲੇ ਨੰਬਰਸ ਦੇਖਿਆ ਜਾਵੇ ਤਾਂ ਟਰੱਕਿੰਗ ਦੇ ਮੁਕਾਬਲੇ ਇਹਨਾਂ ਦੇ ਆંકੜੇ ਘੱਟ ਨੇ, ਪਰ ਫਿਰ ਵੀ ਉਸ ਦੇ ਬਾਵਜੂਦ ਇਹਨਾਂ ਦੀ ਲੌਬੀ ਵੀ ਕਹਿ ਲਓ ਸਟਰੋਂਗ ਆ, ਇਹਨਾਂ ਦੀਆਂ ਯੂਨੀਅਨਸ ਵੀ ਕਹਿ ਲਓ ਵੀ ਉਸ ਮਾਮਲੇ ਦੇ ਵਿੱਚ ਜਿਹੜੀਆਂ ਸਟਰੋਂਗ ਆ ਵੀ ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮਨਵਾਈਆਂ ਹੈਗੀਆਂ ਆ। ਸੋ ਇਹ ਨਾ ਦੇਖਣ ਦੇ ਲਈ ਆ, ਜਿੱਦਾਂ ਹੁਣ ਦੱਸਿਆ ਹੀ ਆ ਵੀ ਇਹ ਪ੍ਰਤੱਖ ਆ, ਇਹਦਾ ਪ੍ਰਮਾਣ ਆ ਹੁਣ ਆਪਾਂ ਨੂੰ ਮਿਲ ਗਿਆ ਵੀ ਯੂਨਿਟੀ, ਏਕਤਾ 'ਚ ਬਲ ਜਿਹਨੂੰ ਕਹਿੰਦੇ ਹੁੰਦੇ, ਅਕਸਰ ਆਪਾਂ ਸੁਣਦੇ ਹੁੰਦੇ ਸੀਗੇ। ਤਾਂ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਸੋ ਅਜੇ 9 ਮੰਨ ਗਈਆਂ ਸੀ ਤੇ 2-3 ਦੇ ਕਰਕੇ ਇਹਨਾਂ ਨੂੰ ਫਿਰ ਵੀ ਜਿਹੜਾ ਇਹ ਸਾਰਾ ਕੁਝ ਮੰਨਣਾ ਪਿਆ। ਇਹਦੇ ਵਿੱਚ ਇਹ ਵੀ ਆ ਹਰਜੋਤ ਜੀ ਤੇ ਰਮਨ ਜੀ ਵੀ ਭਾਈ ਬਿਜਲੀ ਦਾ ਕੰਮ, ਜਿਹੜੇ ਕੋਲ ਦੀ, ਨੈਚੁਰਲ ਗੈਸ ਦੀ ਤੇ ਮੈਡੀਕਲ ਸਪਲਾਈਆਂ ਬਹੁਤ ਸਾਰੀਆਂ ਜਿਹੜੀਆਂ ਰੇਲ ਦੇ ਨਾਲ ਲਗਾਤਾਰ ਚੱਲਦੀਆਂ ਆ। ਮੈਨੂਫੈਕਚਰਿੰਗ ਪਲਾਂਟਸ ਦਾ ਸਿੱਧਾ ਲਿੰਕ ਜਿਹੜਾ ਉਹ ਰੇਲ ਰੋਡਸ ਦੇ ਨਾਲ ਜਿਹੜਾ ਉਹ ਹੈਗਾ, ਤੇ ਜੇ ਉਹ ਠੱਪ ਹੁੰਦਾ ਤਾਂ ਇਕੋਨਮੀ ਦਾ ਭੱਠਾ ਬਹਿ ਜਾਣਾ ਸੀਗਾ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਸੋ ਇਕੋਨਮੀ ਦੇ ਵਿੱਚ ਆਲਰੇਡੀ ਮਾੜੇ ਨੰਬਰਸ ਜਿਹੜੇ ਆ ਰਹੇ ਨੇ, ਖਾਸ ਕਰਕੇ ਮਹਿੰਗਾਈ ਨੂੰ ਲੈ ਕੇ, ਤੇ ਜੇ ਉਹਦੇ ਵਿੱਚ ਐਡ ਕਰ ਦਿੰਦੇ ਤਾਂ ਅੱਗ ਦੇ ਵਿੱਚ ਫਿਊਲ ਵਾਲੀ, ਤੇਲ ਵਾਲੀ ਗੱਲ ਜਿਹੜੀ ਇਹ ਬਣ ਜਾਣੀ ਸੀ। ਸੋ ਆਪਾਂ ਤਾਂ ਸਾਰੇ ਖੁਸ਼ ਆ, ਵਧੀਆ ਡੀਲ ਹੋਈ ਆ ਤੇ ਇਕੋਨਮੀ ਅਮਰੀਕਾ ਦੇ ਲਈ ਵਧੀਆ ਆ, ਸਾਰਾ ਕੁਛ ਆ। ਪਰ ਇਹ ਜਿਹੜੇ ਟਰੱਕਰਸ ਆ ਆਪਣੇ ਜਿੰਨੇ ਵੀ ਵੀਰ ਆ, ਉਹਨਾਂ ਲਈ ਇੱਕ ਲੈਸਨ ਵੀ ਆ। ਤੇ ਦੇਖੋ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਸੀ ਉਦੋਂ ਵੀ ਉੱਥੇ ਫੋਟੋਆਂ ਖਿਚਾ ਕੇ ਆ ਗਏ, ਫਿਰ ਪ੍ਰੈਜ਼ੀਡੈਂਟ ਬਾਈਡਨ ਦੇ ਵੇਲੇ ਹੋਇਆ ਕੁਛ ਨਹੀਂ। ਤੇ ਆ ਯੂਨੀਅਨ ਜਾਂ ਜਿਹੜੇ ਵਰਕਰਸ ਆ ਜਦੋਂ ਇਕੱਠੇ ਹੋ ਕੇ ਲੜਦੇ ਆ ਨਾ, ਪਿੱਛੇ 2020 ਤੋਂ ਹੀ ਆਪਣੀ ਰੇਸ ਲਈ ਆ ਜਦੋਂ ਤੋਂ ਪੈਂਡੇਮਿਕ ਆਇਆ ਸੀ ਕਰੋਨਾ ਵਾਇਰਸ ਦਾ, ਤੇ ਨਾਲ $11,000 ਦਾ ਬੋਨਸ ਲਿਆ। ਤੇ ਇੱਥੇ ਵਿਚਾਰੇ ਟਰੱਕਾਂ ਵਾਲੇ ਵੀ ਰੋਂਦੇ ਰਹੇ, ਹਸਪੀਟਲਾਂ ਵਾਲੇ ਵੀ ਰੋਂਦੇ ਰਹੇ, ਤੇ ਉਹਨਾਂ ਨੂੰ ਵੀ ਮਿਲਿਆ ਕੁਛ ਨਹੀਂ ਹੈਗਾ। ਹਸਪੀਟਲ ਜਿਹੜੇ ਨਰਸਸ ਸੀਗੀਆਂ ਚਾਹੇ ਡਾਕਟਰ ਸੀਗੇ ਉਹ ਵੀ ਬਥੇਰਾ ਰੋਂਦੇ ਰਹੇ ਹੈਗੇ। ਚਲੋ ਚੰਗੀ ਗੱਲ ਹੈ ਜੀ ਇਹ ਵੀ ਸਟ੍ਰਾਈਕ ਜਿਹੜੀ ਟਲ ਗਈ ਹੈ। ਜੀ ਰਮਨ ਜੀ, ਜਿਹੜੀ ਸਟ੍ਰਾਈਕ ਹੈਗੀ ਆ, ਜੇ ਓਵਰਆਲ ਆਪਾਂ ਦੇਖੀਏ ਨਾ ਤੇ ਸਟ੍ਰਾਈਕ ਜੇ ਹੁੰਦੀ ਸੀਗੀ ਤੇ ਉਹਦੇ ਵਿੱਚ ਸਿਚੁਏਸ਼ਨ ਜਿਹੜੀ ਆ ਠੀਕ ਆ, ਇੱਕ ਥੋੜੇ ਸਮੇਂ ਵਾਸਤੇ ਸ਼ਾਇਦ ਹੋ ਸਕਦਾ ਟਰੱਕਿੰਗ ਦੇ ਵਿੱਚ ਉਛਾਲ ਆ ਜਾਂਦਾ ਮਾਮੂਲੀ ਜਿਹੇ ਵਾਸਤੇ, ਪਰ ਲੌਂਗ ਟਰਮ ਵਾਸਤੇ ਬਹੁਤ ਨੁਕਸਾਨਦੇਹ ਹੋਣਾ ਸੀਗਾ। ਜਿੱਦਾਂ ਕਿ ਇੱਕ ਪਿਛਲਾ ਜਿਹੜਾ ਕੋਵਿਡ ਦਾ ਉਛਾਲ ਆਇਆ ਸੀਗਾ, ਉਹ ਥੋੜੀ ਜਿਹੀ ਦੇਰ ਲਈ, ਉਹ 1 ਸਾਲ ਲਈ ਉਛਾਲ ਆਇਆ ਸੀਗਾ, ਲੇਕਿਨ ਉਹਦੇ ਜਿਹੜਾ ਇਫੈਕਟ ਹੈਗੇ ਆ ਉਹ ਅਸੀਂ ਅੱਜ ਦੇਖ ਰਹੇ ਹਾਂ। ਉਹਦੇ ਇਫੈਕਟ ਅੱਜ ਸਾਨੂੰ ਮਹਿਸੂਸ ਹੋ ਰਹੇ ਆ ਇੰਡਸਟਰੀ ਦੇ ਵਿੱਚ। ਸੋ ਮੇਰੇ ਖਿਆਲ ਦੇ ਵਿੱਚ ਇਹ ਜਿਹੜਾ ਅਵਰਟ ਹੋ ਜਾਣੀ ਹੈ, ਜਿਹੜੀ ਨਹੀਂ ਹੋਈ ਸਟ੍ਰਾਈਕ, ਕਿਸੇ ਨਾ ਕਿਸੇ ਹੱਦ ਤੱਕ ਇਹ ਜਿਹੜੀ ਆ ਇੰਡਸਟਰੀ ਦੇ ਲਈ ਗੁੱਡ ਵੀ ਹੈਗੀ ਆ, ਇੰਡਸਟਰੀ ਦੇ ਲਈ, ਆਪਣੀ ਕਮਿਊਨਿਟੀ ਦੇ ਲਈ ਗੁੱਡ ਹੈਗੀ ਆ, ਔਰ ਜਿਹੜੀ ਆ ਓਵਰਆਲ ਇਕੋਨਮੀ ਦੇ ਲਈ ਗੁੱਡ ਹੈਗੀ ਆ। ਨਹੀਂ ਹੋਈ ਕਿਉਂਕਿ ਇਨਫਲੇਸ਼ਨ ਜਿਹੜੀ ਹੈ ਨਾਲ ਬਹੁਤ ਜ਼ਿਆਦਾ ਮਤਲਬ ਕਿ ਪ੍ਰੋਬਲਮ ਖੜੀ ਹੋ ਸਕਦੀ ਸੀਗੀ। ਤੇ ਨਾਲ ਦੇ ਨਾਲ ਇਹ ਆ ਕਿ ਜਿਹੜਾ ਹੁਣ ਇੱਕ ਲੈਵਲਿੰਗ ਚੱਲ ਰਹੀ ਆ, ਲੈਵਲ ਹੋ ਰਹੀ ਹੈ ਇੰਡਸਟਰੀ, ਕਿ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਜਿਹੜੀਆਂ ਜਿਸ ਤਰ੍ਹਾਂ ਚੱਲ ਰਹੀਆਂ ਹੈਗੀਆਂ, ਜੇ ਉਸ ਤਰ੍ਹਾਂ ਉਹਨਾਂ ਨੂੰ ਚੱਲਣ ਦਿੱਤਾ ਜਾਵੇ ਤਾਂ ਉਹ ਜਲਦੀ ਰਿਕਵਰ ਹੋਣੀ ਸ਼ੁਰੂ ਹੋ ਸਕਦੀ ਇੰਡਸਟਰੀ। ਸੋ ਇਹ ਇੱਕ ਚੀਜ਼ ਹੈਗੀ, ਜੇ ਉਹਦੇ ਵਿੱਚ ਕੋਈ ਨਾ ਕੋਈ ਫੇਕ ਇੱਦਾਂ ਦਾ ਕੋਈ ਚੀਜ਼ ਆ ਜਾਂਦੀ ਆ, ਉਹਦੇ ਨਾਲ ਜਿਹੜੀ ਉਹ ਇੰਡਸਟਰੀ ਦਾ ਜਿਹੜਾ ਲੈਵਲ ਹੋਣਾ ਆ, ਇੰਡਸਟਰੀ ਦਾ ਜਿਹੜਾ ਰਿਕਵਰੀ ਹੋਣੀ ਆ, ਉਹ ਹੋਰ ਡਿਲੇ ਹੋ ਸਕਦੀ।
ਡੈਫੀਨੇਟਲੀ ਉਹਦੇ ਵਿੱਚ ਜਿਹੜੀ ਆ ਇਹ ਪ੍ਰੋਬਲਮਸ ਖੜੀਆਂ ਹੋ ਸਕਦੀਆਂ। ਜੀ, ਸੋ ਬਿਲਕੁਲ ਟਾਈਮਿੰਗ ਵੀ ਜਿਹੜੀ ਯੂਨੀਅਨਸ ਵਾਲਿਆਂ ਨੇ ਨਾ ਰਮਨ ਜੀ ਬਹੁਤ ਵਧੀਆ ਤਰੀਕੇ ਨਾਲ ਰੱਖੀ ਸੀ। ਉਹਨਾਂ ਨੂੰ ਪਤਾ ਮੂਹਰੇ ਕ੍ਰਿਸਮਸ, ਥੈਂਕਸਗਿਵਿੰਗ ਛੁੱਟੀਆਂ ਆਉਣੀਆਂ, ਸਪਲਾਈ ਡਿਮਾਂਡ ਨੂੰ ਲੈ ਕੇ, ਉੱਤੋਂ ਇਕੋਨਮੀ ਕਾਫੀ ਸਲੋ ਜਾ ਰਹੀ ਹੈਗੀ ਆ। ਸੋ ਉਹਨਾਂ ਦੇ ਲਈ ਇਹ ਸਮਾਂ ਵੀ ਬਹੁਤ ਵਧੀਆ ਸੀਗਾ ਨੈਗੋਸ਼ੀਏਸ਼ਨ ਦਾ। ਸੋ ਸਰੋਤਿਓ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਟਰੱਕਰਸ ਆ, ਜੇ ਤੁਸੀਂ ਇਹਦੇ ਬਾਰੇ ਕਹਿਣਾ ਚਾਹੁੰਦੇ ਆ ਕੁਛ ਨਾ ਕੁਛ ਜ਼ਰੂਰ, ਜਾਂ ਟਰੱਕਿੰਗ ਨਾਲ ਰਿਲੇਟਡ ਤੁਹਾਡਾ ਕੋਈ ਕੁਐਸਚਨ ਹੈਗਾ, ਕਾਲ ਕਰ ਸਕਦੇ ਹੋ 408 272 5200 ਤੇ। ਜੀ 4082725200 ਦੇ ਉੱਤੇ ਤੁਸੀਂ ਕਾਲ ਕਰਕੇ ਆਪਣਾ ਸਵਾਲ ਜਿਹੜਾ ਉਹ ਕੋਈ ਟਰੈਕਿੰਗ ਬਾਰੇ ਪੁੱਛਣਾ ਚਾਹੁੰਦੇ ਜਾਂ ਵਿਚਾਰ ਦੇਣਾ ਚਾਹੁੰਦੇ ਆ ਤਾਂ ਉਹ ਕਰ ਸਕਦੇ। ਪਿਕਟ ਲਾਈਨ ਕਹਿੰਦੇ ਆਲਰੇਡੀ ਇਹਨਾਂ ਨੇ ਅਦਰਵਾਈਜ਼ ਪਲਾਨ ਕਰ ਲਈਆਂ ਸੀਗੀਆਂ। ਜੁਲਾਈ ਦੀ ਨੈਗੋਸ਼ੀਏਸ਼ਨ ਚੱਲਦੀ ਸੀਗੀ। ਰਾਸ਼ਟਰਪਤੀ ਬਾਈਡਨ ਨੂੰ ਇੱਕ ਸਪੈਸ਼ਲ ਬੋਰਡ ਜਿਹੜਾ ਇਸ ਦੇ ਲਈ ਇਹਨਾਂ ਦੀ ਨੈਗੋਸ਼ੀਏਸ਼ਨ ਦੇ ਲਈ ਲਾਉਣਾ ਪਿਆ ਤੇ ਹੁਣ ਅਖੀਰਲੇ 11th ਆਵਰ ਦੇ ਵਿੱਚ ਆ ਕੇ ਆਪਾਂ ਕਹਿ ਸਕਦੇ ਹਾਂ ਵੀ ਇਹ ਇੱਕ ਟੈਂਟੇਟਿਵ ਡੀਲ, ਇਹ ਤੇ ਸਿਆਹੀ ਨਹੀਂ ਲੱਗੀ ਅਜੇ, ਇਹ ਟੈਂਟੇਟਿਵ ਡੀਲ ਆ। ਉਹਦਾ ਵਾਈਟ ਹਾਊਸ ਨੇ ਅਨਾਉਂਸ ਕਰ ਦਿੱਤਾ ਆ ਵੀ ਅਸੀਂ ਡੀਲ ਜਿਹੜੀ ਉਹ ਬਣਾ ਲਈ ਆ ਵੀ ਰੇਲ ਸਟ੍ਰਾਈਕ ਜਿਹੜੀ ਉਹ ਨਾ ਹੋਵੇ। ਸੋ ਕਾਫੀ ਕੁਛ ਇਸ ਦੇ ਵਿੱਚ ਬਣਾਇਆ ਆ। ਸੋ ਇਹ ਵੀ ਜਦੋਂ ਪੋਲੀਟੀਸ਼ੀਅਨ ਵੀ ਅਖੀਰਲੇ ਮੌਕੇ ਤੱਕ ਇੰਤਜ਼ਾਰ ਕਰਦੇ ਆ ਤੇ ਫਿਰ ਤਾਂ ਭਾਈ ਇਦਾਂ ਹੀ ਹੋਣਾ, ਫਿਰ ਨੈਗੋਸ਼ੀਏਸ਼ਨ ਥੋੜੀ ਹੋਣੀਆਂ ਆ। ਫਿਰ ਤਾਂ ਆਰਮ ਟਵਿਸਟ ਜਿਹਨੂੰ ਕਹਿੰਦੇ ਆ ਵੀ ਉਹ ਹੁੰਦੀਆਂ, ਕਦੀ ਉਹ ਕਰ ਜਾਂਦੇ ਆ ਤੇ ਕਦੀ ਇਹ ਕਰ ਜਾਂਦੇ ਆ। ਜੁਲਾਈ ਤੋਂ ਚੱਲ ਰਿਹਾ ਆ ਤੇ ਹੁਣ ਸਤੰਬਰ ਦਾ ਐਂਡ ਆਇਆ ਪਿਆ, ਮਿਡ ਆ ਗਿਆ ਸਤੰਬਰ ਦਾ, ਤੇ ਕਿੱਥੇ ਵਿਚਾਲੇ ਜਿਹੜੀਆਂ ਕੀ ਗੱਲਾਂ ਬਾਤਾਂ ਜਿਹੜੀਆਂ ਉਹ ਚੱਲੀਆਂ ਹੈਗੀਆਂ। ਸੋ ਇਹਦੇ ਤੈਨੂੰ ਦੱਸਦੇ ਕਿ ਇਹ ਜਿਹੜੀ ਇਹਨਾਂ ਦੀ ਵਿਦਆਊਟ ਕੰਟਰੈਕਟ ਇਹ ਆਪਣਾ 2020 ਜਨਵਰੀ ਤੋਂ ਚੱਲੇ ਆ ਰਹੇ ਆ। ਇਹਨਾਂ ਦੀ ਉਦੋਂ ਤੋਂ ਚੱਲ ਰਹੀਆਂ ਸੀਗੀਆਂ। ਕੋਵਿਡ ਆਉਣ ਕਰਕੇ, ਕਈ ਕੁਝ ਆਉਣ ਕਰਕੇ, ਜਿੱਥੇ ਤੁਸੀਂ ਐਮਰਜੈਂਸੀ ਲਾ ਦਿੰਦੇ ਆ ਜਾਂ ਜਿੱਦਾਂ ਆਪਾਂ ਕਹਿ ਦਿੰਦੇ ਆ, ਉਹ ਸਪੈਸ਼ਲ ਪਾਵਰ ਇਹਨਾਂ ਨੂੰ ਸਟ੍ਰਾਈਕ ਨਹੀਂ ਕਰਨ ਦਿੱਤੀ ਗਈ। ਸੋ ਅਲਟੀਮੇਟਲੀ ਹੁਣ ਜਿਹੜਾ ਆਣ ਕੇ ਉਹਨਾਂ ਨੂੰ ਜਿਹੜਾ ਇਹ ਸੀਗਾ ਟਾਈਮ ਮਿਲਿਆ ਸੀਗਾ ਤੇ ਹੁਣ ਜਿਹੜੀ ਉਹਨਾਂ ਦੀ ਐਕਟਿਵ ਨੈਗੋਸ਼ੀਏਸ਼ਨਸ ਆ ਉਹ ਸ਼ੁਰੂ ਹੋ ਗਈਆਂ ਸੀ। ਪਰ ਡੈਫੀਨੇਟਲੀ ਇਹ 2020 ਜਨਵਰੀ ਤੋਂ ਵਿਦਆਊਟ ਕੰਟਰੈਕਟ ਕੰਮ ਕਰ ਰਹੇ ਸੀ। ਸੋ ਮੁੱਖ ਤੌਰ ਤੇ ਕਿਹਾ ਵੀ ਭਾਈ 24 ਘੰਟੇ ਤੁਸੀਂ ਸਾਨੂੰ ਕੰਮ ਦੇ ਉੱਤੇ ਰੱਖਦੇ ਆ, ਇੱਦਾਂ ਨਹੀਂ, ਨਾ ਛੁੱਟੀ ਮਿਲਦੀ ਆ, ਡਾਕਟਰ ਦੀ ਅਪਾਇੰਟਮੈਂਟ ਲਈ ਵੀ ਸਾਨੂੰ ਜਿਹੜਾ ਉਹ ਜਾਣ ਨਹੀਂ ਦਿੱਤਾ ਜਾਂਦਾ, ਫੈਮਿਲੀ ਐਮਰਜੈਂਸੀ ਲਈ ਵੀ ਨਹੀਂ। ਸੋ ਹੁਣ ਦੇਖੋ ਜਿਹੜਾ ਆ ਇਹਨਾਂ ਨੇ ਮਨਾਇਆ ਆ ਯੂਨੀਅਨ ਲੀਡਰ ਤੇ ਜਿਹੜੇ ਉਹਨਾਂ ਨੇ ਵੀ ਜਿਹੜੇ ਸਮਾਰਟ TD ਤੇ ਬਲੈਟ ਵਾਲੇ ਜਿਹੜੇ ਸੀਗੇ ਉਹਨਾਂ ਨੇ ਕਹਿੰਦੇ ਵੀ ਸਾਡੇ ਕੰਸਰਨ ਨੂੰ ਉਹਨਾਂ ਨੇ ਜ਼ਰੂਰ ਐਡਰੈਸ ਜਿਹੜਾ ਉਹ ਕੀਤਾ ਆ। ਸੋ ਕਹਿੰਦੇ ਵੀ ਵਰਕ ਤੇ ਲਾਈਫ ਦਾ ਬੈਲੈਂਸ ਹੋਣਾ ਜ਼ਰੂਰੀ ਆ। ਅਟੈਂਡੈਂਸ ਪਾਲਿਸੀਜ਼ ਜਿਹੜੀਆਂ ਕੰਟਰੋਵਰਸ਼ੀਅਲ ਸੀਗੀਆਂ, BNSF ਇੱਕ ਜਿਹੜੀ ਰੇਲ ਕਾਫੀ ਤਗੜੀ ਹੈ ਇੱਥੇ ਦੀ, ਉਹਦੇ ਨਾਲ ਉਸ ਨੂੰ ਲੈ ਕੇ ਜਿਹੜਾ ਉਹ ਸੀਗਾ। ਸੋ ਕਹਿੰਦੇ ਵੀ ਪਹਿਲੀ ਵਾਰੀ ਅਸੀਂ ਕਹਿ ਸਕਦੇ ਹਾਂ ਵੀ ਯੂਨੀਅਨਸ ਨੇ ਉਹ ਕੰਟਰੈਕਟ ਦੇ ਵਿੱਚ ਲੈਂਗੁਏਜ ਜਿਹੜੀ ਉਹ ਲਿਖਵਾਈ ਆ ਟਾਈਮ ਆਫ ਨੂੰ ਜਿਹੜਾ ਉਹ ਲੈ ਕੇ ਸਰਟਨ ਮੈਡੀਕਲ ਇਵੈਂਟਸ ਦੇ ਲਈ। ਸੋ ਕਈ ਵਾਰੀ ਕਾਰਪੋਰੇਟ ਵੀ ਝੁਕਣ ਨੂੰ ਤਿਆਰ ਨਹੀਂ ਆ। ਸੋ ਯੂਨੀਅਨਸ ਨੇ ਫਿਰ ਇਹ ਵਾਲਾ ਰਾਹ ਜਿਹੜਾ ਆ ਉਹ ਅਪਣਾਇਆ। ਸੋ ਫਾਈਨਲੀ ਇਹ ਚੀਜ਼ ਵਾਪਰੀ ਆ। ਅਗਲੀ ਜਿਹੜੀ ਹੁਣ ਟਰੱਕਿੰਗ ਦੇ ਬਾਰੇ ਗੱਲ ਕਰਦੇ ਜਾਈਏ ਰਮਨ ਜੀ, ਸੋ ਸਪੌਟ ਰੇਟਸ ਵਗੈਰਾ ਦੇ ਉੱਤੇ ਕਿੱਦਾਂ ਜੀ ਸਥਿਤੀ ਚੱਲ ਰਹੀ ਆ, ਕੀ ਆ ਰਿਹਾ ਜੀ ਅੱਜ ਕੱਲ੍ਹ ਅਪਡੇਟ ਉਹਦੀ ਬਾਰੇ? ਸਪੌਟ ਰੇਟ ਦੇ ਉੱਤੇ ਮਾਰਕੀਟ ਅਜੇ ਵੀ ਸੌਫਟ ਚੱਲ ਰਹੀ ਹੈਗੀ ਆ। ਅਜੇ ਵੀ ਮਾਰਕੀਟ ਜਿਹੜੀ ਆ ਉਹ ਡੈਫੀਨੇਟਲੀ ਸੇਮ ਐਜ਼ ਆਲਵੇਜ਼ ਹੈਗੀ ਆ। ਜਿੱਦਾਂ ਕਿ ਪਿਛਲੇ ਮਹੀਨੇ ਦੇ ਵਿੱਚ ਅਗਸਤ ਦੇ ਵਿੱਚ ਵੀ ਕਾਫੀ ਸੌਫਟ ਰਹੀ ਹੈਗੀ ਆ ਤੇ ਅੱਜ ਵੀ ਜਿਹੜੀ ਮਾਰਕੀਟ ਹੈਗੀ ਆ ਉਹ ਅਜੇ ਸਟਿਲ ਉਸੇ ਹੀ ਲੈਵਲ ਤੇ ਹੈਗੀ, ਸੌਫਟ ਹੈਗੀ ਆ। ਕਿਤੇ ਕਿਤੇ ਵਿੱਚ ਥੋੜਾ ਬਹੁਤ ਇੱਧਰ ਉੱਧਰ ਉਛਾਲ ਆਉਂਦਾ ਆ, ਪਰ ਡੈਫੀਨੇਟਲੀ ਮਾਰਕੀਟ ਜਿਹੜੀ ਆ ਅਜੇ ਸਟਿਲ ਉਸੇ ਹੀ ਕੰਡੀਸ਼ਨ ਦੇ ਵਿੱਚ ਹੈਗੀ ਆ। ਆਸ ਆ ਕਿ ਜਿਹੜਾ ਆਉਣ ਵਾਲਾ ਸਮਾਂ ਹੈਗਾ ਜਿਹਦੇ ਵਿੱਚ ਹੌਲੀਡੇ ਸੀਜ਼ਨ ਦੇ ਵਿੱਚ ਸ਼ੁਰੂਆਤ ਜਿਹੜੀ ਆ ਉਹਦੇ 'ਚ ਹੋ ਸਕਦਾ ਕਿ ਜਿਹੜਾ ਇਹਦਾ ਥੋੜਾ ਜਿਹਾ ਪਾਰ ਉਤਾਰਾ ਹੋਵੇ, ਪਰ ਡੈਫੀਨੇਟਲੀ ਜਿਹੜਾ ਆਹ ਕੁਆਟਰ ਹੈਗਾ ਇਹ ਕਾਫੀ ਸੌਫਟ ਨਜ਼ਰ ਆ ਰਿਹਾ ਹੈ। ਇੱਕ ਹੋਰ ਨਵਾਂ ਬਿੱਲ ਰਮਨ ਜੀ ਤੇ ਹਰਜੋਤ ਜੀ, ਟਰੱਕਰਸ ਦੇ ਨਾਲ ਸੰਬੰਧਿਤ ਜਿਹੜੇ 2 ਡੈਮੋਕ੍ਰੇਟ ਸੈਨੇਟਰਸ ਆ ਉਹ ਲੈ ਕੇ ਆਏ ਆ। ਕਹਿੰਦੇ ਵੀ ਟਰੱਕਰਸ ਨੂੰ ਵੀ ਓਵਰ ਟਾਈਮ ਮਿਲਣਾ ਚਾਹੀਦਾ ਹੈ। ਕਹਿੰਦੇ ਵੀ ਇਹਨਾਂ ਦੀ ਜਿਹੜੀ ਕੰਪਨਸੇਸ਼ਨ ਆ ਉਹ ਫੇਅਰ ਨਹੀਂ ਆ ਆਵਰਸ ਦੇ ਜਿਹੜੇ ਹਿਸਾਬ ਦੇ ਨਾਲ। ਐਲੈਕਸ ਪਡੀਆ ਜਿਹੜੇ ਕੈਲੀਫੋਰਨੀਆ ਤੋਂ ਸੈਨੇਟਰ ਨੇ ਤੇ ਮੈਸੇਚਿਊਸਟ ਤੋਂ ਐਡਵਰਡ ਮਾਰਕੀ, ਉਹਨਾਂ ਨੇ ਕੱਲ ਪਰਸੋਂ ਦੇ ਵਿੱਚ ਇੱਕ ਗਾਰੰਟਿੰਗ ਓਵਰ ਟਾਈਮ ਫਾਰ ਟਰੱਕਰਸ ਐਕਟ ਉਸ ਨੂੰ ਪੇਸ਼ ਜਿਹੜਾ ਉਹ ਕੀਤਾ ਆ। ਉਹ ਕਹਿੰਦੇ ਆ ਵੀ 70% ਅਮਰੀਕਾ ਦਾ ਜਿਹੜਾ ਫਰੇਟ ਆ ਉਹ ਟਰੱਕਰਸ ਢੋਂਦੇ ਨੇ ਤੇ ਕਹਿੰਦੇ ਵੀ ਇਸ ਦੇ ਵਿੱਚ ਆਪਾਂ ਦੇਖਿਆ ਆ ਕਿਤੇ ਨਾ ਕਿਤੇ ਵੀ ਅਮਰੀਕਨਸ ਜਿਹੜੇ ਟਰੱਕਰਸ ਨੇ ਉਹਨਾਂ ਨੂੰ ਉੱਦਾਂ ਦੇ ਹਿਸਾਬ ਦੇ ਨਾਲ ਜਿੰਨਾ ਕੰਮ ਉਹ ਕਰਦੇ ਆ, ਜਿੰਨਾ ਓਵਰ ਟਾਈਮ ਲਾਉਂਦੇ ਆ,
ਉਹਨਾਂ ਦੀ ਪੇ ਜਿਹੜੀ ਉਸ ਹਿਸਾਬ ਦੇ ਨਾਲ ਨਹੀਂ ਮਿਲਦੀ। ਕਹਿੰਦੇ ਵੀ ਜਿਹੜਾ ਫੇਅਰ ਲੇਬਰ ਸਟੈਂਡਰਡਸ ਐਕਟ ਹੈਗਾ ਆ, ਉਸ ਦੇ ਤਹਿਤ ਇਹਨਾਂ ਦੀਆਂ ਜਿਹੜੀਆਂ ਓਵਰਟਾਈਮ ਪ੍ਰੋਟੈਕਸ਼ਨਸ ਆ ਜਿਹੜੇ ਹੋਰ ਵਰਕਰਸ ਨੂੰ ਮਿਲਦੀਆਂ ਆ, ਉਹ ਟਰੱਕਰਸ ਨੂੰ ਵੀ ਮਿਲਣੀਆਂ ਚਾਹੀਦੀਆਂ। ਰਾਈਟ ਨਾਓ ਇਸ ਨੂੰ ਐਕਸਕਲੂਡ ਕਰਦਾ। 1938 ਦਾ ਬਣਿਆ ਹੋਇਆ ਇਹ ਫੇਅਰ ਲੇਬਰ ਸਟੈਂਡਰਡਸ ਐਕਟ ਹੈਗਾ ਆ। ਸੋ ਇਸ ਬਿੱਲ ਦੇ ਨਾਲ ਚਾਹੁੰਦੇ ਨੇ ਵੀ ਜਿਹੜੇ ਟਰੱਕਰਸ ਆ ਉਹਨਾਂ ਨੂੰ ਵੀ ਕੰਪਨਸੇਸ਼ਨ, ਯਾਨੀ ਕਿ ਉਹਨਾਂ ਦੀ ਸੈਲਰੀ ਆ ਓਵਰਟਾਈਮ ਦੇ ਹਿਸਾਬ ਦੇ ਨਾਲ ਵੱਧ ਜਿਹੜੀ ਉਹ ਹੋਵੇ। ਤੇ ਇਹ ਇਦਾਂ ਦਾ ਹੀ ਬਿੱਲ, ਸਿਮਿਲਰ ਬਿੱਲ April 2022 ਦੇ ਵਿੱਚ ਐਂਡੀ ਲਵਿਨ ਮਿਸ਼ੀਗਨ ਤੋਂ ਜਿਹੜੇ ਨੇ ਰਿਪਰੈਜ਼ੈਂਟੇਟਿਵ, ਉਹਨਾਂ ਨੇ ਜਿਹੜਾ ਉਹ ਪੇਸ਼ ਕੀਤਾ ਸੀਗਾ। ਸੋ ਉੱਦਾਂ ਉਹ ਅੱਗੇ ਗਾਂਹ ਤੁਰਿਆ ਤਾਂ ਨਹੀਂ ਆ, ਪਰ ਹੁਣ ਸੈਨੇਟ ਦੇ ਵਿੱਚ ਇਹ ਦੋਨੋਂ ਸੈਨੇਟਰਸ ਦੇ ਦੁਆਰਾ ਇੱਕ ਨਵਾਂ ਬਿੱਲ ਜਿਹੜਾ ਉਹ ਲਿਆਂਦਾ ਗਿਆ ਆ। ਉੱਦਾਂ ਵੈਸੇ ਹਰਜੋਤ ਜੀ, ਰਮਨ ਜੀ, ਇਸ ਨੂੰ ਦੇਖਿਆ ਜਾਵੇ, ਜੇ ਕੰਪਨੀਆਂ ਨੂੰ ਓਵਰਟਾਈਮ ਡਰਾਈਵਰਸ ਨੂੰ ਇੱਦਾਂ ਫਿਰ ਪੇ ਕਰਨਾ ਜਿਹੜਾ ਉਹ ਪਊਗਾ, ਇਹਦਾ ਮਤਲਬ ਆ ਵੀ ਉਹ ਟਾਈਮ ਸਿਰ ਜਾਂ ਤਾਂ ਉਹਨਾਂ ਨੂੰ ਛੱਡਣਗੇ ਵੀ ਓਵਰਟਾਈਮ ਪੇ ਨਾ ਕਰਨਾ ਪਵੇ, ਹੋਰ ਦੂਜੇ ਡਰਾਈਵਰ ਜਿਹੜੇ ਉਹ ਰੱਖਣੇ ਪੈਣਗੇ, ਕਿਤੇ ਵਰਕ ਲਾਈਫ ਬੈਲੈਂਸ ਜਿਹੜੀ ਆ ਉਹਨਾਂ ਦੀ ਆਊਗੀ, ਤੇ ਜਾਂ ਫਿਰ ਉਹਨਾਂ ਨੂੰ ਓਵਰਟਾਈਮ ਦੇਣਾ ਪਊਗਾ ਜੇ ਬਿਲਕੁਲ ਪਾਸ ਬਾਈ ਹੁੰਦਾ। ਪਾਰਟੀਸ਼ਨ ਬਿੱਲ ਹੈਗਾ ਆ। ਤੇ ਕਹਿੰਦੇ ਵੀ ਜਿਹੜੇ ਸੈਨੇਟਰ ਐਡਵਰਡ ਮਾਰਕੇ ਆ, ਉਹਨਾਂ ਨੇ ਕਿਹਾ ਵੀ ਟਰੱਕਰਸ ਆਪਣੀ ਇਕਨੋਮੀ ਦਾ ਇੰਜਨ ਹੈਗਾ, ਤੇ ਕੰਜ਼ਿਊਮਰ ਗੁੱਡਸ ਤੋਂ ਲੈ ਕੇ ਕਮੋਡਿਟੀਜ਼ ਤੱਕ ਸਾਰਾ ਕੁਝ ਤੁਹਾਡੇ ਤੱਕ ਪਹੁੰਚਾਉਂਦੇ ਆ। ਪਰ ਬਹੁਤ ਸਾਰੀਆਂ ਟਰੱਕਿੰਗ ਕੰਪਨੀਆਂ ਬਸ ਮਗਰਮੱਛ ਵਾਲੇ ਹੰਝੂ ਖਿਲਾਰਦੀਆਂ ਆ। ਕਹਿੰਦੇ ਵੀ ਉਹਨਾਂ ਦੇ ਨਾਲ ਤੁਸੀਂ ਬੇਵਕੂਫ ਨਾ ਬਣੋ ਉਹਨਾਂ ਦੇ ਹੰਝੂ ਦੇਖ ਕੇ, ਤੇ ਉਹਨਾਂ ਨੂੰ ਡਰਾਈਵਰ ਰੱਖਣ ਦੇ ਲਈ ਉਹਨਾਂ ਦੀ ਤਨਖਾਹ ਵਧਾਉਣੀ ਪਊਗੀ, ਓਵਰ ਟਾਈਮ ਦੇਣਾ ਪਊਗਾ, ਐਲੀਮੀਨੇਟ ਓਵਰਟਾਈਮ ਐਗਜ਼ੈਂਪਸ਼ਨ ਹਨ। ਇਹ 1938 ਦਾ ਬਹੁਤ ਪੁਰਾਣਾ ਬਿੱਲ ਹੈਗਾ। ਸੋ ਸੈਨੇਟਰ ਐਲੈਕਸ ਪਡੀਆ ਆਪਣੇ ਕੈਲੀਫੋਰਨੀਆ ਤੋਂ ਹੈਗੇ ਆ, ਤੇ ਨਾਲ ਜਿਸ ਤਰ੍ਹਾਂ ਤੁਸੀਂ ਦੱਸਿਆ ਦੂਜੇ ਸੈਨੇਟਰ, ਇਹਨਾਂ ਨੇ ਬਿੱਲ ਪੇਸ਼ ਕੀਤਾ ਹੈ। ਤੇ ਜੇ ਤੁਸੀਂ ਇਸ ਬਿੱਲ ਦੇ ਹੱਕ ਦੇ ਵਿੱਚ ਆ, ਜ਼ਰੂਰ ਤੁਸੀਂ ਸੈਨੇਟਰਸ ਨੂੰ ਆਪਣੇ ਨੂੰ ਕਾਲ ਕਰੋ। ਇਹਦੇ ਬਿੱਲ ਦੇ ਨਾਲ ਰਿਚਰਡ ਬਲੂਮੰਥਲ ਕਨੈਟੀਕਟ ਤੋਂ, ਬਰਨੀ ਸੈਂਡਰਸ ਬਰਮਾਉਂਟ ਤੋਂ, ਐਲਿਜ਼ਾਬੈਥ ਵਾਰਨ ਮੈਸਾਚੂਸੇਟਸ ਤੋਂ ਇਹ ਸਪੋਰਟ ਕਰ ਰਹੇ ਆ। ਤੇ ਬ੍ਰਦਰਹੁੱਡ ਫॉर ਟੀਮਸਟਰਸ, OIDA, ਦ ਟਰੱਕ ਸੇਫਟੀ ਕੋਲੀਸ਼ਨ, ਇੰਸਟੀਚਿਊਟ ਫॉर ਸੇਫਟੀ ਸੇਫਰ ਟਰੱਕਿੰਗ, ਤੇ ਪੇਰੈਂਟਸ ਅਗੇਂਸਟ ਟਾਇਰ ਟਰੱਕਰਸ ਤੇ ਕ੍ਰੈਸ਼, ਇਹ ਸਾਰੇ ਇਹਨੂੰ ਸਪੋਰਟ ਕਰ ਰਹੇ ਹੈਗੇ। ਜੀ ਰਮਨ ਜੀ, ਡੈਫੀਨਿਟਲੀ ਤੁਸੀਂ ਸਾਰਾ ਕੁਝ ਦੱਸ ਹੀ ਦਿੱਤਾ ਜੀ ਇਹਦੇ ਬਿੱਲ ਦੇ ਬਾਰੇ ਦੇ ਵਿੱਚ। ਸੋ ਇਹ ਜਿਹੜਾ ਬਿੱਲ ਹੈਗਾ ਆ, ਇਹ ਇੰਟਰੋਡਿਊਸ ਹੋਇਆ ਹੈਗਾ 1938 ਦਾ ਜਿਹੜਾ ਬਿੱਲ ਹੈਗਾ ਫੇਅਰ ਲੇਬਰ ਸਟੈਂਡਰਡ ਐਕਟ, ਉਹਦੇ ਵਿੱਚ ਇਹਨੂੰ ਜਿਹੜਾ ਐਗਜ਼ਾਮਪਟ ਕੀਤਾ ਗਿਆ ਹੈ ਕਿ ਜਿਹੜੇ ਟਰੱਕ ਡਰਾਈਵਰਸ ਹੈਗੇ ਆ ਉਹਨਾਂ ਦੀ ਓਵਰ ਟਾਈਮ ਪ੍ਰੋਟੈਕਸ਼ਨ ਨੂੰ। ਤੇ ਹੁਣ ਇਹ ਜਿਹੜਾ ਬਿੱਲ ਹੈਗਾ ਕਿ ਗਾਰੰਟੀ ਓਵਰ ਟਾਈਮ ਫॉर ਟਰੱਕਰਸ ਐਕਟ ਜਿਹੜਾ ਹੈ, ਉਹ ਉਸ ਜਿਹੜਾ ਐਗਜ਼ਾਮਪਸ਼ਨ ਆ ਉਹਨੂੰ ਖਤਮ ਕਰ ਲਓ ਕਹਿੰਦਾ। ਸੋ ਡੈਫੀਨੇਟਲੀ ਜਿਹੜੀਆਂ ਚੀਜ਼ਾਂ ਹੈਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਸ 'ਚ ਪਤਾ ਲੱਗੂਗਾ। ਪਰ ਆਬਵੀਅਸਲੀ ਹਰ ਇੱਕ ਚੀਜ਼ ਜਿਹੜੀ ਆ ਅਲਟੀਮੇਟਲੀ ਜਾ ਕੇ ਐਂਡ ਹੁੰਦੀ ਆ ਕਿ ਜਿਹੜਾ ਕੰਜ਼ਿਊਮਰ ਹੈਗਾ ਉਹਦੇ ਉੱਤੇ ਫਰਕ ਪੈਂਦਾ ਹੈਗਾ। ਸੋ ਵਟਐਵਰ ਕਾਸਟ ਜਿਹੜੀ ਆ ਉਹ ਵੱਧਦੀ ਆ, ਤੇ ਕਾਸਟ ਵਧਣ ਦੇ ਨਾਲ ਆਬਵੀਅਸਲੀ ਇਹ ਅਲਟੀਮੇਟਲੀ ਜਿਹੜਾ ਫਰਕ ਹੈਗਾ ਉਹ ਕੰਜ਼ਿਊਮਰ ਤੇ ਪੈਣਾ ਹੈਗਾ। ਸੋ ਲੈਟਸ ਸੀ ਕੀ ਬਣਦਾ ਹੈਗਾ। ਜੀ ਜੀ, ਕੰਜ਼ਿਊਮਰ ਤੇ ਭਾਰਤ ਵਿਚਾਰੇ ਸਾਰੇ ਜਿਹੜੇ ਉਹ ਇਵੈਂਚੁਅਲੀ ਜਿਹੜਾ ਉੱਥੇ ਆ ਕੇ ਉਹਨਾਂ ਦੇ ਮੋਢਿਆਂ ਦੇ ਸਿਰ ਤੇ ਹੀ ਜਿਹੜਾ ਉਹ ਮੋਢਿਆਂ ਤੇ ਜਿਹੜਾ ਉਹ ਪੈ ਹੀ ਜਾਂਦਾ ਆ। ਅਗਲੀ ਗੱਲ ਕਰੀਏ AB5 ਨੂੰ ਲੈ ਕੇ। ਕੈਲੀਫੋਰਨੀਆ ਦੀ ਵਿੱਚ AB5 ਦੇ ਆਉਣ ਦੇ ਨਾਲ ਟਰੱਕਿੰਗ ਨੂੰ ਲੈ ਕੇ ਬਹੁਤ ਜਿਹੜੀਆਂ ਚਰਚਾਵਾਂ ਚੱਲਦੀਆਂ ਆ ਰਹੀਆਂ। IANA ਦੇ ਵਿੱਚ ਵੀ ਜਿਹੜੀ ਹੀਅਰਿੰਗ ਨੂੰ ਲੈ ਕੇ ਚਰਚਾ ਜਿਹੜੀ ਇਹ ਚੱਲਦੀ ਆ। ਸੋ ਹੁਣ ਕੀ ਹੈ ਜੀ AB5 ਦੇ ਉੱਤੇ ਇਹਦੀਆਂ ਆਪਸ਼ਨਸ ਨੂੰ ਲੈ ਕੇ ਕੀ ਮਸਲਾ ਜਿਹੜਾ ਉਹ ਚੱਲ ਰਿਹਾ? AB5 ਦੇ ਵਿੱਚ ਜਿਹੜੀਆਂ ਆਪਸ਼ਨਸ ਉੱਭਰ ਕੇ ਸਾਹਮਣੇ ਆ ਰਹੀਆਂ ਹੈਗੀਆਂ ਉਹ ਹੈਗੀਆਂ ਕਿ 2 ਚੈੱਕ ਸਿਸਟਮ ਜਿਹੜਾ ਹੈਗਾ ਕਿ ਜਿਹੜਾ ਵੀ ਕੋਈ ਟਰੱਕਿੰਗ ਕੰਪਨੀ ਦੀ ਡਰਾਈਵ ਕਰਦਾ ਹੈਗਾ ਉਹਨੂੰ ਟਰੱਕਿੰਗ ਕੰਪਨੀ ਐਜ਼ ਆ ਡਰਾਈਵਰ ਹਾਇਰ ਕਰੇ ਤੇ ਉਹਦਾ ਇਕਵਿਪਮੈਂਟ ਜਿਹੜਾ ਉਹ ਲੀਜ਼ ਬੈਕ ਕਰੇ। ਸੋ ਇਹ 2 ਚੈੱਕ ਆਪਸ਼ਨ ਹੈਗੀ ਆ। ਇਹਦੇ ਵਿੱਚ ਈਦਰ ਜਿਹੜੀ ਇੰਪਲੋਇਮੈਂਟ ਆ ਉਹ ਥਰਡ ਪਾਰਟੀ ਵੀ ਦੇ ਸਕਦੀ ਆ ਇੰਪਲੋਇਮੈਂਟ ਉੱਥੇ, ਤੇ ਜਿਹੜਾ ਤੁਹਾਡੇ ਕੋਲ ਉਹਨੂੰ ਲੀਜ਼ ਕਰ ਸਕਦੀ ਡਰਾਈਵਰ ਨੂੰ ਵੀ, ਤੇ ਟਰੱਕ ਨੂੰ ਤੁਸੀਂ ਲੀਜ਼ ਕਰ ਸਕਦੇ ਆ। ਉਹ ਇੱਕ ਸੈਟਅਪ ਹੈਗਾ ਆ। ਜਿਹਦੇ ਵਿੱਚ ਦੂਸਰਾ ਹੈਗਾ ਜਿਹੜੀ ਕਿ ਉੱਥੋਂ ਦੀ ਕੰਪਨੀ ਹੈਗੀ ਆ ਜਿਹਨੇ ਕੀਤਾ ਹੈਗਾ ਇਸ ਵੇਲੇ, ਮੈਂ ਉਹਨੂੰ ਨਾਮ ਮੇਰਾ ਯੂਨੀਵਰਸਲ ਲੋਜਿਸਟਿਕਸ ਜਿਹੜੀ ਹੈਗੀ ਆ, ਉਹਨਾਂ ਨੇ ਟੀਮਸਟਰਸ ਦੇ ਨਾਲ ਜਿਹੜਾ ਇਹਦਾ ਸਾਈਨ ਅਪ ਕੀਤਾ ਹੈਗਾ, ਡੀਲ ਸਾਈਨ ਕੀਤੀ ਹੈ ਜਿਹਦੇ ਵਿੱਚ ਉਹਨਾਂ ਦੇ ਜਿੰਨੇ ਵੀ ਡਰਾਈਵਰ ਹੈਗੇ ਆ
ਉਹਨਾਂ ਨੂੰ ਐਜ਼ ਅ EMPLOYEE ਹਾਇਰ ਕਰਕੇ ਤੇ ਦੂਸਰਾ ਸੈਟਅਪ ਕੀਤਾ ਹੈਗਾ, ਜਿਹਦੇ ਵਿੱਚ ਕਿ ਉਹਨਾਂ ਦਾ ਇਕਵਿਪਮੈਂਟ ਲੀਜ਼ ਬੈਕ ਕੀਤਾ ਹੈਗਾ। ਸੋ ਉਹਦੇ ਨਾਲ ਇਹ 2 ਸੈਟਅਪ ਹੈਗੇ ਆ। ਤੀਸਰਾ ਜਿਹੜਾ ਸੈਟਅਪ ਹੈਗਾ ਆ, ਜਿਹੜਾ 2 ਚੈੱਕ ਮਾਡਲ ਤੋਂ ਬਿਨਾਂ ਹੈਗਾ, ਉਹ ਹੈਗਾ ਕਿ ਜਿਹੜੀ ਬ੍ਰੋਕਰੇਜ ਕੰਪਨੀ ਹੈਗੀ ਆ, ਤੇ ਉਹਦੇ ਵਿੱਚ ਵੀ ਜਿਹੜੀਆਂ ਕੰਪਨੀਜ਼ ਉੱਥੇ ਅਵੇਲੇਬਲ ਸੀਗੀਆਂ, ਜਿਹੜੇ ਆਪਣੇ ਸੀਗੇ ਪੀਟਰ ਸਨਾਈਡਰ, ਜਿਹੜੇ TGS ਟਰਾਂਸਪੋਰਟੇਸ਼ਨ ਹੈਗੀ ਆ, ਉਹਨਾਂ ਨੇ ਇਹ ਸੈਟਅਪ ਅਪਣਾਇਆ ਹੈਗਾ। ਸੋ ਉਹਨਾਂ ਨੇ ਆਪਣਾ ਜਿਹੜਾ ਕੰਪਨੀ ਹੈਗੀ ਉਹਨੂੰ 2 ਪਾਰਟ ਕਰ ਦਿੱਤਾ ਹੈਗਾ, ਜਿਹਦੇ ਵਿੱਚ ਕਿ ਇੱਕ ਉਹਨਾਂ ਨੇ ਬ੍ਰੋਕਰੇਜ ਕੰਪਨੀ ਕੀਤੀ ਹੈਗੀ ਆ, ਦੂਜੀ ਉਹਨਾਂ ਨੇ ਆਪਣੀ ਟਰੱਕਿੰਗ ਕੰਪਨੀ ਕੀਤੀ ਹੈਗੀ ਆ, ਔਰ ਟੋਟਲੀ ਉਹਨਾਂ ਨੂੰ ਸੈਪਰੇਟ ਕਰ ਦਿੱਤਾ ਹੈਗਾ। ਸੋ ਬਹੁਤ ਮਤਲਬ ਕਿ ਧਿਆਨ ਦੇ ਨਾਲ ਇਹ ਜਿਹੜਾ ਸੈਟਅਪ ਹੈਗਾ ਇਹ ਕਰਨ ਦੀ ਲੋੜ ਹੈਗੀ ਆ। ਸੋ ਇਹਦੇ ਵਿੱਚ ਕੋਈ ਵੀ ਟ੍ਰਾਂਜੈਕਸ਼ਨ ਜਿਹੜੀਆਂ ਕ੍ਰਾਸ ਇੱਕ ਦੂਜੀ ਦੀ ਕੰਪਨੀ 'ਚ ਹੁੰਦੀਆਂ, ਉਹ ਤੁਹਾਡੀ ਲਾਇਬਿਲਿਟੀ ਹੈ। ਸੋ ਕਾਫੀ ਜਿਹੜੀਆਂ ਚੀਜ਼ਾਂ ਉੱਭਰ ਕੇ ਸਾਹਮਣੇ ਆਈਆਂ ਹੈਗੀਆਂ, ਔਰ ਸਾਰੇ ਹੀ ਪੈਨਲਿਸਟ ਜਿਹੜੇ ਉੱਥੇ ਸੀਗੇ ਉਹਨਾਂ ਨੂੰ ਸੁਣਨ ਤੋਂ ਬਾਅਦ ਇਹ ਸਮਝ ਆਈ ਆ ਕਿ ਹਰ ਇੱਕ ਪੈਨਲਿਸਟ ਦਾ ਇਹ ਵਿਚਾਰ ਹੈਗਾ ਕਿ ਜਿਹੜੀ ਤੁਹਾਡੀ ਕੋਈ ਵੀ ਐਸਾ ਜਿਹੜਾ ਲਾਅ ਹੈਗਾ, ਖਾਸ ਕਰਕੇ 85 ਆ, ਇਹ ਜਿੰਨੀ ਦੇਰ ਤੱਕ ਕਿਸੇ ਤੇ ਸੂ ਨਹੀਂ ਹੁੰਦਾ ਜਾਂ ਜਿੰਨੀ ਦੇਰ ਤੱਕ ਪ੍ਰਾਈਵੇਟਲੀ ਕੋਈ ਸੂ ਨਹੀਂ ਕਰਦਾ ਕਿਸੇ ਨੂੰ, ਉਨੀ ਦੇਰ ਤੱਕ ਜਿਹੜੀ ਲਾਅ ਦੀ ਬੋਡੀ ਆ, ਲਾਅ ਦੀ ਜਿਹੜੀ ਕਿਸ ਤਰ੍ਹਾਂ ਇਹਨੇ ਲਾਗੂ ਹੋਣਾ, ਉਹਦਾ ਨਹੀਂ ਪਤਾ ਲੱਗ ਸਕਦਾ। ਸੋ ਜਿੰਨੀ ਦੇਰ ਤੱਕ ਇਹਨੂੰ ਚੈਲੰਜ ਨਹੀਂ ਕੀਤਾ ਜਾਂਦਾ ਕੋਰਟ ਦੇ ਵਿੱਚ ਐਜ਼ ਕਿ ਲਾਅ ਸੂਟ ਦੇ ਤਰੀਕੇ ਦੇ ਨਾਲ, ਸੋ ਉਨੀ ਦੇਰ ਤੱਕ ਇਹਦਾ ਜਿਹੜਾ ਐਕਚੁਅਲ ਇਹਦੀ ਜਿਹੜੀ ਆ ਸਿਸਟਮ ਆ ਨਹੀਂ ਪਤਾ ਲੱਗ ਸਕਦਾ। ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੇ ਜਿਹੜਾ ਇਹ ਲਾਅ ਸੂਟ ਹੈਗਾ ਹੁਣ ਕੋਰਟ ਦੇ ਵਿੱਚ ਜਿਹੜਾ ਬੈਟਲ ਇਹਦਾ ਚੱਲ ਰਿਹਾ ਹੈਗਾ, ਇਹਦੀ ਸੁਣਵਾਈਆਂ ਜਿਹੜੀਆਂ ਨੈਕਸਟ ਈਅਰ ਤੋਂ ਸ਼ੁਰੂ ਹੋਣੀਆਂ। ਸੋ ਉਨੀ ਦੇਰ ਉਹਨਾਂ ਨੇ ਫਿਰ ਦੁਬਾਰਾ ਕੋਸ਼ਿਸ਼ ਕਰਨਗੇ ਕਿ ਇੰਜੰਕਸ਼ਨ ਲੈ ਸਕਣ, ਪਰ ਜਿਹੜੇ ਚਾਂਸਸ ਹੈਗੇ ਉਹਦੇ ਦੇਖਣ ਆਉਣ ਵਾਲੇ ਟਾਈਮ 'ਚ ਪਤਾ ਲੱਗੂਗਾ। ਪਰ ਅੰਟਿਲ ਦੈਨ ਜਿਹੜਾ AB5 ਹੈਗਾ ਉਹ ਇਨਫੋਰਸੇਬਲ ਹੈਗਾ ਇਸ ਵੇਲੇ ਕੈਲੀਫੋਰਨੀਆ ਦੇ ਵਿੱਚ। ਜੀ ਜੀ ਬਿਲਕੁਲ। ਸੋ ਇਹਨੂੰ ਲੈ ਕੇ ਰਮਨ ਜੀ, ਸਟੇਟ ਆਫ ਕੈਲੀਫੋਰਨੀਆ ਨੇ ਕਾਫੀ ਸੈਮੀਨਾਰ ਵੀ ਕੀਤੇ ਹੈਗੇ ਆ, ਤੇ ਇੰਟਰਸਟੇਟ ਜਦੋਂ ਤੁਸੀਂ ਆ ਜਾ ਰਹੇ ਆ ਉਹਦੇ ਬਾਰੇ ਵੀ ਕੁਝ ਡਿਸਕਸ਼ਨ ਹੋਈ ਆ, ਜੇ ਉਹਦੇ ਬਾਰੇ ਵੀ ਅਪਡੇਟ ਕਰਨੀ। ਸੈਮੀਨਾਰਸ ਹੋ ਰਹੇ ਆ ਜੀ, ਅਸੀਂ ਵੀ ਟਰਾਈ ਕਰ ਰਹੇ ਹਾਂ ਸੈਮੀਨਾਰਸ ਅਟੈਂਡ ਕਰਨ ਦੀ, ਤਾਂ ਕਿ ਜਿੰਨੇ ਵੀ ਵੱਧ ਤੋਂ ਵੱਧ ਸੈਮੀਨਾਰਸ ਅਟੈਂਡ ਕਰੀਏ, ਜਿੰਨੀ ਵੱਧ ਤੋਂ ਵੱਧ ਨੌਲੇਜ ਲੈ ਸਕੀਏ, ਤਾਂ ਕਿ ਉਹੀ ਚੀਜ਼ ਅਸੀਂ ਵਾਪਸ ਤੁਹਾਡੇ ਕੋਲ ਆਣ ਕੇ ਦੱਸਦੇ। ਸੋ ਸੈਮੀਨਾਰਸ ਦੇ ਵਿੱਚ ਵੀ ਇਹ ਚੀਜ਼ਾਂ ਹੀ ਉੱਭਰ ਕੇ ਸਾਹਮਣੇ ਆ ਰਹੀਆਂ। ਸੈਮੀਨਾਰ ਜਿਹੜੇ ਸਟੇਟ ਵੱਲੋਂ ਕੀਤੇ ਜਾ ਰਹੇ ਆ, ਉਹ 'ਚ ਸਟੇਟ ਜਿਹੜੀ ਹੈਗੀ ਹੈ ਕਿ ਸਿੰਪਲੀ ਤੁਹਾਨੂੰ ਦੱਸ ਕੇ ਕਿ ਹਾਊ ਟੂ ਕੋਆਪਰੇਟ, ਹਾਊ ਟੂ ਇਹਨੂੰ ਓਬੇ ਕਿੱਦਾਂ ਕਰਨਾ ਤੇ ਇਹਨੂੰ ਲਾਗੂ ਕਿੱਦਾਂ ਕਰਨਾ। ਸੋ ਸਟੇਟ ਦੇ ਜਿਹੜੇ ਹੈਗੇ ਆ EDD ਦੇ ਜਿਹੜੇ ਇਸ ਵੇਲੇ ਸੈਮੀਨਾਰ ਹੈਗੇ ਆ, ਮੈਂ ਅਟੈਂਡ ਕੀਤੇ ਹੈਗੇ, ਉਹਨਾਂ ਦੇ ਸਿੰਪਲੀ ਉਹਦੇ ਵਿੱਚ ਦੱਸ ਰਹੇ ਹੈਗੇ ਕਿ ਕੀ ਕਰਨਾ ਹੈਗਾ। ਸੋ ਆਪਾਂ ਜਿਹੜੀ ਆਪਣੀ ਇੰਡਸਟਰੀ ਹੈਗੀ ਨਾ, ਇਹਦੇ ਵਿੱਚ ਉਹ ਉਨੀ ਪ੍ਰੋਬਲਮ ਨਹੀਂ ਹੈਗੀ ਹੈ ਐਕਚੁਅਲੀ, ਜਿਹੜੀ ਇਸ ਵੇਲੇ ਸੁਣਨ 'ਚ ਆ ਰਹੀ ਹੈ, ਜਿਹੜੀ ਡਿਪਾਰਟਮੈਂਟ ਤੋਂ ਵੀ ਪਤਾ ਲੱਗ ਰਿਹਾ ਹੈਗਾ। ਉਹ ਪ੍ਰੋਬਲਮ ਹੈਗੀ ਆ ਕਿ ਜਿੱਥੇ ਡਰਾਈਵਰਸ ਨੂੰ 1099 ਦਿੱਤਾ ਜਾ ਰਿਹਾ ਹੈਗਾ, ਉਹ ਪ੍ਰੋਬਲਮ ਜ਼ਿਆਦਾ ਉੱਭਰ ਕੇ ਆ ਰਹੀ ਹੈ ਸਾਹਮਣੇ। ਜਿਹੜੀ AB5 ਦੇ ਤਹਿਤ ਜਿਹੜਾ ਓਨਰ ਆਪਰੇਟਰ ਹੈਗਾ ਆ, ਜੇ ਉਹ ਇੰਡੀਪੈਂਡੈਂਟਲੀ ਓਨ ਕੰਪਨੀ ਹੈਗੀ ਆ, ਇੰਡੀਪੈਂਡੈਂਟਲੀ ਉਹਨਾਂ ਦਾ ਆਪਣਾ MC ਹੈਗਾ ਆ, ਸਾਰਾ ਕੁਛ ਹੈਗਾ ਆ, ਸੋ ਉਹਦੇ ਅਕੋਰਡਿੰਗਲੀ ਐਡੀ ਪ੍ਰੋਬਲਮ ਨਹੀਂ ਹੈਗੀ ਜਿੰਨੀ ਪ੍ਰੋਬਲਮ ਕਿ ਜਿਹੜੀ ਆ ਡਰਾਈਵਰਸ ਨੂੰ 1099 ਦਿੰਦੀ ਹੈ। ਜਾਂ ਕਿਸੇ ਬਹੁਤ ਕੰਪਨੀਆਂ ਐਸੀਆਂ ਵੀ ਹੈਗੀਆਂ ਜਿਨ੍ਹਾਂ ਦੇ ਵਿੱਚ ਕਿ ਜਿਹੜੇ 1099 ਹੈਗੇ ਉਹ ਪਰਸਨਲ ਨਾਂ 'ਤੇ ਦਿੱਤੇ ਗਏ ਆ ਓਨਰ ਆਪਰੇਟਰ ਨੂੰ। ਸੋ ਉਹ ਵੀ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ ਜਦੋਂ ਪਰਸਨਲ ਨਾਂ 'ਤੇ ਦਿੱਤਾ ਜਾਂਦਾ ਆ, ਅਤੇ ਉਹ ਐਜ਼ ਅ EMPLOYEE ਦੇ ਤੌਰ 'ਤੇ ਨਿਕਲ ਕੇ ਸਾਹਮਣੇ ਆਉਂਦਾ ਆ। ਲਾਸਟ ਕਪਲ ਆਫ ਵੀਕਸ ਪਹਿਲਾਂ, ਲਾਸਟ ਵੀਕ ਵੀ ਇਹ ਗੱਲ ਦਾ ਪਤਾ ਲੱਗਾ ਹੈਗਾ ਕਿ ਜਿਹੜੇ ਓਨਰ ਆਪਰੇਟਰ ਹੈਗੇ ਆ, ਉਹਨਾਂ ਨੂੰ ਜਿਹੜੇ ਚੈੱਕ ਇਸ਼ੂ ਕੀਤੇ ਗਏ ਸੀਗੇ, ਉਹਨਾਂ ਦੇ ਉੱਤੇ ਕਲੋਜ਼ ਟੂ 25% ਜਿਹੜਾ ਵਰਕਰਸ ਕੰਪ ਇੰਸ਼ੋਰੈਂਸ ਨੇ ਬਿੱਲ ਬਣਾ ਕੇ ਭੇਜਿਆ ਹੈਗਾ। ਸੋ ਉਹ ਵੀ ਚੀਜ਼ਾਂ ਜਿਹੜੀਆਂ ਉਹ ਵਾਪਰ ਰਹੀਆਂ ਹੈਗੀਆਂ ਇਸ ਵੇਲੇ। ਸੋ ਜਿਹੜੀ ਜ਼ਿਆਦਾ ਇਸ਼ੂ ਡਿਪਾਰਟਮੈਂਟ ਵੱਲੋਂ ਵੀ ਇਹ ਜਿਹੜੀ ਚੀਜ਼ ਪਤਾ ਲੱਗੀ ਹੈ ਕਿ 1099 ਟੂ ਦਾ ਵਰਕਰ ਜਿਹੜਾ ਆ ਉਹ ਵੱਡਾ ਇਸ਼ੂ ਚੱਲ ਰਿਹਾ ਹੈ ਇਸ ਵੇਲੇ। ਜੀ ਬਿਲਕੁਲ, ਸਾਡੇ ਸਰੋਤੇ ਵੀ ਕਈ ਫੇਸਬੁੱਕ ਤੇ ਵੀ ਜੁੜੇ ਹੋਏ ਆ। ਹਰਭੁਪਿੰਦਰ ਸਿੰਘ ਹੁਣੀ ਕਹਿੰਦੇ ਆ ਵੀ ਰੇਲਾਂ ਆਪਣੀਆਂ ਨਹੀਂ ਸੀਗੀਆਂ, ਤਾਂ ਕਰਕੇ ਉਹ ਕਾਮਯਾਬ ਹੋਏ ਆ, ਟਰੱਕਰਸ ਆਪਣੇ ਨੇ। ਪਰ ਨਹੀਂ, ਇਸ ਤੋਂ ਬਿਨਾਂ ਕਿਉਂਕਿ ਸਾਰਿਆਂ ਨੂੰ ਪਤਾ ਜਿਹੜੀ ਇਹ ਸਰਕਾਰ ਆ ਨਾ, ਪ੍ਰੋ ਯੂਨੀਅਨ ਸਰਕਾਰ ਆ ਡੈਮੋਕ੍ਰੇਟਸ ਦੀ। ਤੁਹਾਨੂੰ ਯਾਦ ਹੋਊਗਾ ਫਰਵਰੀ ਜਾਂ ਮਾਰਚ ਮਹੀਨੇ ਦੇ ਵਿੱਚ ਐਮਾਜ਼ੋਨ ਤੇ ਸਟਾਰਬਕ ਦੇ EMPLOYEES ਵਾਈਟ ਹਾਊਸ ਜਾ ਕੇ ਮਿਲੇ ਸੀ, ਯੂਨੀਅਨਸ ਜਿਹੜੇ ਬਣਾ ਰਹੇ ਆ। ਤੇ ਈਵਨ ਬਰਨੀ ਸੈਂਡਰਸ ਨੇ ਇਹ ਥ੍ਰੈਟ ਕੀਤਾ ਸੀ ਵੀ ਅਸੀਂ ਜਿਹੜੇ ਫੈਡਰਲ ਕੰਟਰੈਕਟ ਨਹੀਂ ਦੇਣੇ ਇਹਨਾਂ ਨੂੰ, ਕੰਪਨੀਆਂ ਨੂੰ, ਐਮਾਜ਼ੋਨ ਵਰਗੀਆਂ ਨੂੰ,
ਜੇ ਯੂਨੀਅਨ ਨਹੀਂ ਬਣ ਦਿੰਦੀਆਂ। ਸੋ ਇਦਾਂ ਨਹੀਂ ਹੈ, ਜੇ ਤੁਹਾਡਾ ਇਕੱਠ ਹੈਗਾ ਜ਼ਰੂਰ ਤੁਹਾਡੀ ਗੱਲ ਸੁਣੀ ਜਾਂਦੀ ਹੈ, ਪਰ ਇਹ ਆ ਵੀ ਸਾਰਿਆਂ ਨੂੰ ਰਲ ਕੇ ਇਕੱਠੇ ਹੋ ਕੇ ਚੱਲਣਾ ਪੈਂਦਾ। ਜੀ, ਜੀ ਬਿਲਕੁਲ। ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਤੇ ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਕਰਨਾ ਉਹ ਥੋੜ੍ਹਾ ਆ। ਸੋ AB5 ਨੂੰ ਲੈ ਕੇ ਇਹੀ ਹੈ ਜੀ, ਫਿਰ ਇਹਦਾ ਮਤਲਬ ਚੇਂਜਸ ਜਿਹੜੇ ਆ ਉਹ ਆ ਸਕਦੇ ਆ, ਪਰ ਹਾਲ ਦੀ ਘੜੀ ਜਿੱਦਾਂ ਕਿਹਾ ਵੀ ਬਾਟਮ ਲਾਈਨ ਇਹ ਆ ਵੀ AB5 ਲਾਗੂ ਹੈਗਾ ਆ। ਨਤਾਰਾ ਪਤਾ ਨਹੀਂ ਇਹਦਾ ਆਉਣ ਵਾਲੇ ਕਿੰਨੇ ਚਿਰ ਦੇ ਵਿੱਚ ਹੋਣਾ, ਸਾਲ ਲੱਗਦੇ ਆ, 2 ਸਾਲ ਲੱਗਦੇ ਆ, ਵੱਧ ਲੱਗਦਾ ਆ, ਘੱਟ ਲੱਗਦਾ ਆ, ਪਰ ਓਵਰਆਲ ਇਹ ਆ ਵੀ AB5 ਦਾ ਜਿਹੜਾ ਦੈਂਤ ਆ ਉਹਦੀ ਜਿਹੜੀ ਤਲਵਾਰ ਆ ਉਹ ਇਦਾਂ ਹੀ ਲਟਕਦੀ ਰਹਿਣੀ ਹੈਗੀ ਆ। ਤੇ ਇਸ ਤੋਂ ਉੱਤੇ ਜੇ ਤੁਹਾਡਾ ਵੀ ਕੋਈ ਸਵਾਲ ਹੈਗਾ ਟਰੱਕਿੰਗ ਨੂੰ ਲੈ ਕੇ, ਜਾਂ ਤੁਸੀਂ ਆਪਣੇ ਕੋਈ ਵਿਚਾਰ ਸਾਂਝੇ ਕਰਦੇ ਹੋ ਟਰੱਕਿੰਗ ਦੇ ਕਿਸੇ ਵੀ ਮੁੱਦੇ ਨੂੰ ਲੈ ਕੇ, ਤਾਂ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ। ਰਮਨ ਜੀ, ਬੀਤੇ ਮਹੀਨਿਆਂ ਦੇ ਵਿੱਚ ਇੰਟਰਨੈਸ਼ਨਲ ਰੋਡ ਚੈੱਕ ਹੋਇਆ ਸੀ, ਉਹਦੇ ਕੁਝ ਆંકੜੇ ਜਿਹੜੇ ਆ ਇਹਨਾਂ ਨੇ CVSA ਵਾਲਿਆਂ ਨੇ ਪੇਸ਼ ਕੀਤੇ ਆ। 17 ਤੋਂ 19 ਮਈ ਦੇ ਦਰਮਿਆਨ ਇਹ ਰੋਡ ਚੈੱਕ ਹੋਇਆ ਸੀ 72 ਘੰਟੇ ਦਾ। ਕੁੱਲ 59,026 ਇੰਸਪੈਕਸ਼ਨਾਂ ਇਹਨਾਂ ਨੇ ਕੀਤੀਆਂ ਤੇ 12,500 ਦੇ ਤਕਰੀਬਨ ਜਿਹੜੇ CMV ਹੈ ਕਮਰਸ਼ੀਅਲ ਮੋਟਰ ਵਹੀਕਲ ਆ, ਉਹਨਾਂ ਨੂੰ ਆਊਟ ਆਫ ਸਰਵਿਸ ਕੀਤਾ ਤੇ 3714 ਜਿਹੜੇ ਡਰਾਈਵਰ ਆ ਉਹਨਾਂ ਨੂੰ ਇਸ ਦੇ ਵਿੱਚੋਂ ਜਿਹੜਾ ਆ ਰਮਨ ਜੀ ਦੀ ਇਹਨਾਂ ਨੇ ਆਊਟ ਆਫ ਸਰਵਿਸ ਜਿਹੜਾ ਉਹ ਕਰ ਦਿੱਤਾ ਸੀਗਾ। ਉਹ CVSA ਨੇ ਕਿਹਾ ਵੀ 77% ਵਹੀਕਲ ਤੇ 93% ਜਿਹੜੇ ਡਰਾਈਵਰ ਜਿਨ੍ਹਾਂ ਦੀ ਇੰਸਪੈਕਸ਼ਨ ਹੋਈ ਸੀ ਉਹਨਾਂ ਨੂੰ ਆਊਟ ਆਫ ਸਰਵਿਸ ਵਾਇਓਲੇਸ਼ਨ ਜਿਹੜੀਆਂ ਆ ਉਹ ਨਹੀਂ ਮਿਲੀਆਂ। ਸਭ ਤੋਂ ਵੱਧ ਵਾਇਓਲੇਸ਼ਨ ਦੀ ਜਿਹੜੀ ਕੈਟੇਗਰੀ ਆ ਉਹ ਬ੍ਰੇਕ ਸਿਸਟਮਸ ਨੂੰ ਲੈ ਕੇ ਲਈ। 25% ਜਿਹੜੀਆਂ ਆਊਟ ਆਫ ਸਰਵਿਸ ਵਹੀਕਲ ਹੋਈਆਂ ਸੀ ਉਹਨਾਂ ਵਿੱਚੋਂ 25% ਜਿਹੜੀਆਂ ਬ੍ਰੇਕ ਦੇ ਕਰਕੇ, 18.5% ਟਾਇਰ ਦੇ ਕਰਕੇ, ਡਿਫੈਕਟਿਵ ਸਰਵਿਸ ਬ੍ਰੇਕਸ ਜਿਹੜੀਆਂ ਉਹ 12%, ਲਾਈਟਾਂ ਦੇ ਕਰਕੇ 12% ਤੇ ਕਾਰਗੋ ਸਿਕਿਉਰਮੈਂਟ ਉਹ 10% ਜਿਹੜੇ ਉਹ ਰਹੇ ਆ। ਸੋ ਇਹ ਜਿਹੜੀਆਂ ਟੌਪ 5 ਜਿਹੜੀਆਂ ਆਊਟ ਆਫ ਸਰਵਿਸ ਵਾਇਓਲੇਸ਼ਨ ਕੰਬਾਈਨਡ ਜਿਹੜੀਆਂ ਦੇਖੀਆਂ ਗਈਆਂ ਹੈਗੀਆਂ। ਸੋ ਤੇ ਜਿਹੜੇ ਡਰਾਈਵਰ ਰਮਨ ਜੀ ਸਭ ਤੋਂ ਵੱਧ ਆਊਟ ਆਫ ਸਰਵਿਸ ਕੀਤੇ ਗਏ ਆ 45% ਫਾਲਸ ਲੌਗਸ। ਸੋ ਜਿੰਨੇ ਆਊਟ ਆਫ ਸਰਵਿਸ ਹੋਏ ਆ ਵੀ ਗਲਤ ਲੌਗਸ ਬਣਾਉਣ ਦੇ ਮਾਮਲੇ ਦੇ ਵਿੱਚ ਜਾਂ ਉਸ ਨੂੰ ਕਰਨ ਦੇ ਲਈ 45% ਜਿਹੜੇ ਆਊਟ ਆਫ ਸਰਵਿਸ। ਰੋਂਗ ਕਲਾਸ ਲਾਇਸੈਂਸ, ਜਿਹੜਾ ਮਤਲਬ ਗੱਡੀ ਵਾਲਾ ਲੈ ਕੇ ਟਰੱਕ ਧੋਈ ਜਾਂਦੇ ਹੋਣੇ ਕਈ ਇੱਦਾਂ ਦਾ, ਜਾਂ ਸਸਪੈਂਡਡ ਲਾਇਸੈਂਸ ਦੇ ਉੱਤੇ 60%, ਮੈਡੀਕਲ ਨਾ ਕਾਰਡ ਨਾ ਹੋਣ ਕਰਕੇ 5%, ਤੇ ਹੋਰ ਕਾਰਨਾਂ ਵਾਲੇ ਜਿਹੜੇ ਉਹ ਵੀ 5% ਜਿਹੜੇ ਉਹ ਰਹੇ ਨੇ। ਇਹ ਅਮਰੀਕਾ ਦੇ ਜਿਹੜੇ ਆંકੜੇ ਦੱਸਦੇ ਨੇ। ਜੀ ਬਿਲਕੁਲ ਜੀ। ਸੋ ਇਹਦਾ ਮਤਲਬ ਰਮਨ ਜੀ ਵੀ ਜਿਹੜੇ ਜੇ ਓਵਰਆਲ ਆਪਾਂ ਇਹਦੇ ਵਿੱਚ ਦੇਖਿਆ ਜਾਵੇ ਵੀ ਲੌਗਸ ਨੂੰ ਲੈ ਕੇ ਫਿਰ ਚੰਗੀ ਪ੍ਰੋਬਲਮ ਜਿਹੜੀ ਉਹ ਚੱਲੀ ਜਾਂਦੀ ਹੈ। ਬਿਲਕੁਲ, ਸਾਨੂੰ ਵੱਡੀ ਜਿਹੜੀ ਪ੍ਰੋਬਲਮ ਹੈਗੀ ਆ ਲੌਗ ਬੁੱਕ ਦੀ ਹੈਗੀ, ਤਾਂ ਬ੍ਰੇਕ ਦੀ ਹੈਗੀ ਆ। ਬ੍ਰੇਕ ਜਿਹੜੀ ਆ ਉਹ ਆਪਾਂ ਪਿੱਛੇ ਜੇ ਦੂਸਰਾ ਬ੍ਰੇਕ ਚੈੱਕ ਵੀਕ ਵੀ ਲੰਘਿਆ ਹੈਗਾ, ਸੋ ਬ੍ਰੇਕ ਦੇ ਉੱਤੇ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈਗੀ ਆ। ਤੇ ਨਾਲ ਦੇ ਨਾਲ ਜਿਹੜੀ ਲੌਗ ਬੁੱਕ ਦੀ ਵਾਇਓਲੇਸ਼ਨ ਹੈਗੀ ਆ ਉਹਦੀ ਤਾਂ ਪ੍ਰੋਬਲਮ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਕਿ ਵਾਇਓਲੇਸ਼ਨ ਕਿੰਨੀਆਂ ਹੈਗੀਆਂ। ਸੋ ਲੌਗ ਬੁੱਕ ਦੀ ਵਾਇਓਲੇਸ਼ਨ ਵੀ ਬਹੁਤ ਜ਼ਿਆਦਾ ਜੋਰ ਸ਼ੋਰ ਦੇ ਨਾਲ ਸਾਹਮਣੇ ਆਈ ਹੈਗੀ ਆ। ਤੇ ਬ੍ਰੇਕ ਚੈੱਕ ਦੀ ਤਾਂ ਨੋਰਮਲ ਹੈਗੀ ਆ, ਪਹਿਲਾਂ ਵੀ ਇੱਦਾਂ ਹੀ ਹਾਈਐਸਟ ਹੁੰਦੀ। ਜੀ ਜੀ। ਰਮਨ ਜੀ, US DOT ਵਾਲੇ ਫਲੋਰੀਡਾ ਦੇ ਵਿੱਚ ਇੱਕ ਟਰੱਕ ਪਾਰਕਿੰਗ ਫੈਸਿਲਿਟੀ ਬਣਾਉਣ ਦੇ ਲਈ $15 ਮਿਲੀਅਨ ਉਹਨਾਂ ਨੇ ਅਵਾਰਡ ਕੀਤਾ। ਇਹ ਉਹ ਜਿਹੜਾ ਬਾਈਪਾਰਟੀਜ਼ਨ ਇੱਕ ਇਨਫਰਾਸਟਰਕਚਰ ਜਿਹੜਾ ਗ੍ਰਾਂਟ ਪ੍ਰੋਗਰਾਮ ਇਹਨਾਂ ਦਾ ਚੱਲਿਆ ਸੀਗਾ ਉਸ ਦੇ ਵਿੱਚੋਂ ਜਿਹੜਾ ਦਿੱਤਾ ਗਿਆ ਆ। ਆਪਾਂ ਇੱਥੇ ਦੇਖਦੇ ਹਾਂ ਵੀ ਆਪਣੇ ਕੈਲੀਫੋਰਨੀਆ ਦੇ ਵਿੱਚ ਆਪਾਂ ਫ੍ਰੈਜ਼ਨੋ ਦੇ ਇਰਦ ਗਿਰਦ ਦੇਖ ਲਈਏ, ਇੱਥੇ ਦੇ ਜਿਹੜੇ ਰੈਸਟ ਏਰੀਆਜ਼ ਆ, ਟਰੱਕ ਸਟਾਪਸ ਆ, ਜਿੱਥੇ ਸਰਕਾਰੀ ਤੌਰ ਦੇ ਉੱਤੇ ਕਹਿ ਲਓ ਵੀ ਉਹਨਾਂ ਨੇ ਥਾਂ ਬਣਾਈਆਂ ਆ, ਉਹ ਅਜੇ ਤੱਕ ਵੀ ਜਿਹੜੇ ਉਹ ਬੰਦ ਪਏ ਨੇ। ਉਹਨਾਂ ਦੇ ਚੱਲਣ ਦੇ ਸਾਰ ਹੈ ਜਾਂ ਅਪਡੇਟ ਹੋਇਆ ਜਾਂ ਕੁਝ ਚੱਲ ਪਏ ਨੇ ਉਹਨਾਂ 'ਚ? ਬਿਲਕੁਲ, ਜ਼ਿਆਦਾਤਰ ਤਾਂ ਜਿਹੜੇ ਆ ਬੰਦ ਹੀ ਰਹਿੰਦੇ ਹੈਗੇ ਆ। ਮਤਲਬ ਕਿ ਉਹਨਾਂ ਦੇ ਵਿੱਚ ਕੋਈ ਵੀ ਉਹ ਜਿੱਦਾਂ ਕਹਿ ਦਿੰਦੇ ਆ ਕਿ ਉਹਨੂੰ ਕੋਈ ਅਪਡੇਟ ਕੀਤਾ ਜਾ ਰਿਹਾ, ਕੁਛ ਕੀਤਾ ਜਾ ਰਿਹਾ, ਮੈਨੂੰ ਤਾਂ ਲੱਗਦਾ ਨਹੀਂ ਹੈਗਾ ਕਿ ਉੱਦਾਂ ਦੀ ਕੋਈ ਗੱਲ ਹੈਗੀ ਆ। ਸੋ ਨੋਰਮਲੀ ਜਿਹੜੇ ਹੈਗੇ ਆ ਆਪਣੇ ਕਾਫੀ ਜਿਹੜੇ ਖਾਸ ਕਰਕੇ ਆਪਣੇ 99 ਤੇ ਰੈਸਟ ਏਰੀਆਜ਼ ਹੈਗੇ ਆ, ਜਿਹੜੇ ਕਲੈਰੀ ਵਾਲੇ ਹੈਗੇ ਉਹ ਨੋਰਮਲੀ ਬੰਦ ਹੀ ਰਹਿੰਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਡੈਫੀਨੇਟਲੀ ਇੱਥੇ ਲੋਕਲ ਲੈਵਲ 'ਤੇ ਵੀ ਡਿਸਕਸ ਕਰਨੀਆਂ ਹੈਗੀਆਂ। ਸੋ ਜਿਹੜੇ ਪਾਰਕਿੰਗ ਦਾ ਇਸ਼ੂ ਹੈਗਾ ਆ, ਇਹ ਟਰੱਕਿੰਗ ਦੇ ਨਾਲ ਬਹੁਤ ਮਤਲਬ ਕਿ ਜੁੜਿਆ ਹੋਇਆ ਇਸ ਵੇਲੇ, ਔਰ ਮੇਨ ਮੁੱਦਾ ਹੈਗਾ ਜਿੱਥੇ ਵੀ ਡਿਸਕਸ਼ਨ ਹੁੰਦੀਆਂ ਆ, ਕਿਤੇ ਵੀ ਹੁੰਦਾ। ਸੋ ਇਹ ਮੇਨ ਸਾਨੂੰ ਉੱਤੇ ਆਉਂਦਾ ਹੈਗਾ।
ਸੋ ਇਸ ਕਰਕੇ ਜਿਹੜੀ ਪਾਰਕਿੰਗ ਹੈਗੀ ਆ ਉਹਦੀ ਪ੍ਰੋਬਲਮ ਬਿਗ ਹੈਗੀ ਆ, ਇਸ਼ੂ ਬਿਗ ਹੈਗੇ ਆ। ਸੋ ਜਿੱਥੇ ਜਿੱਥੇ ਵੀ ਆਪਾਂ ਬੈਠੇ ਹੈਗੇ ਆਪਾਂ ਨੂੰ ਡੈਫੀਨੇਟਲੀ ਆਪਣੀ ਜਿਹੜੀਆਂ ਲੋਕਲ ਗਵਰਨਮੈਂਟਸ ਹੈਗੀਆਂ ਉਹਨਾਂ ਦੇ ਨਾਲ ਇਹਦੇ ਬਾਰੇ ਵੀ ਗੱਲਬਾਤ ਕਰਨੀ ਚਾਹੀਦੀ ਆ। ਜਿਹੜੀ ਪਾਰਕਿੰਗ ਓਵਰਆਲ ਹੈਗੀ ਆ ਉਹ ਘਟ ਰਹੀ ਹੈਗੀ ਆ, ਕਿਉਂਕਿ ਬਹੁਤ ਸਿਟੀ ਜਿਹੜੇ ਹੈਗੇ ਆ ਉਹ ਟਾਈਮ ਲਿਮਿਟ ਸੈੱਟ ਕਰਦੇ ਆ ਕਿ ਇਸ ਟਾਈਮ ਤੇ ਤੱਕ ਆ ਸਕਦੇ, ਨਹੀਂ ਆ ਸਕਦੇ। ਸੋ ਪ੍ਰੋਬਲਮਸ ਤੇ ਪਾਰਕਿੰਗ ਦੀਆਂ ਬਹੁਤ ਜ਼ਿਆਦਾ ਵੱਡੀ ਹੈ ਇਸ ਵੇਲੇ। ਜੀ ਜੀ, ਆਪਣੇ ਨਾਲ ਕੁਝ ਕਾਲਰ ਜਿਹੜੇ ਉਹਨਾਂ ਦੀ ਸੁਣਦੇ ਆ ਜੀ ਗੱਲ। ਲਾਲੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਕਹਿ ਰਿਹਾ ਸੀਗਾ ਜੀ, ਆਪਣਾ ਜਿਵੇਂ ਹਰਜੋਤ ਭਾਜੀ ਕਹਿ ਰਹੇ ਸੀਗੇ ਵੀ ਰੇਲਵੇ ਵਾਲਿਆਂ ਦੀ ਯੂਨੀਅਨ ਬੜੀ ਵਧੀਆ ਸਟਰੋਂਗ ਹੈਗੀ ਹੈ ਤੇ ਉਹਨਾਂ ਨੇ ਆਪਣੀਆਂ ਮੰਗਾਂ ਮਨਵਾ ਲਈਆਂ ਹੈਗੀਆਂ ਨੇ। ਇਹ ਟਰੱਕਾਂ ਵਾਸਤੇ ਕੀ ਆਪਸ਼ਨ ਹੈ ਜੀ? ਮਤਲਬ ਆਪਣੀ ਯੂਨੀਅਨ ਬਣਾ ਸਕਦੇ ਹੈਗੇ ਆ ਜਾਂ ਕਿੱਥੋਂ ਸ਼ੁਰੂ ਕਰਨ, ਕਿ ਜਸਟ ਓਨਲੀ ਨੈਪਟਾ ਦੇ ਮੈਂਬਰ ਹੀ ਓਨਲੀ ਆਪਸ਼ਨ ਹੈਗੀ? ਯੂਨੀਅਨ ਦੀ ਆਪਸ਼ਨ ਜਿਹੜੀ ਹੈਗੀ ਆ ਉਹ ਹੈ ਨਹੀਂ ਗੀ ਜੀ। ਯੂਨੀਅਨ ਜੇ ਤੁਸੀਂ ਜੁਆਇਨ ਕਰਨੀ ਹੈਗੀ ਤਾਂ ਐਗਜ਼ਿਸਟਿੰਗ ਜਿਹੜੀ ਯੂਨੀਅਨ ਹੈਗੀਆਂ ਉਹਨਾਂ ਦੇ ਨਾਲ ਹੀ ਜੁਆਇਨ ਕਰ ਸਕਦੇ ਹੈਗੇ। ਯੂਨੀਅਨ ਦੀ ਆਪਸ਼ਨ ਨਹੀਂ ਹੈਗੀ। ਸੋ ਹੁਣ ਜਿਹੜੀ ਯੂਨੀਅਨ ਹੈਗੀਆਂ ਉਹ ਦੇ ਡੋਨਟ ਅਲਾਓ ਯੂ। ਸੋ ਇਸ ਕਰਕੇ ਯੂਨੀਅਨ ਦੀ ਆਪਸ਼ਨ ਨਹੀਂ ਹੈਗੀ। ਸੋ ਐਸੋਸੀਏਸ਼ਨ ਦੀ ਆਪਸ਼ਨ ਹੈਗੀ ਆ ਉਹ ਜਿਹੜੀ ਅਵੇਲੇਬਲ ਆ, ਦੈਟ ਇਜ਼ ਵਾਟ ਵੀ ਗਾਟ। ਓਕੇ, ਥੈਂਕ ਯੂ। ਠੀਕ ਹੈ ਜੀ। ਸਨੀ, ਜ਼ਰੂਰੀ ਨਹੀਂ ਵੀ ਪੂਰੇ ਨੈਸ਼ਨਲ ਲੈਵਲ ਦੀ ਹੋਵੇ, ਲੋਕਲ ਵੀ ਬਣ ਸਕਦੀ ਆ ਜਿੱਥੇ ਜਿੱਥੇ ਤੁਸੀਂ ਜਿੱਦਾਂ ਪੋਰਟ ਤੇ ਕਰਦੇ ਸੀ, ਹਨਾ। ਸੋ ਇਹ ਇੱਕ ਹੋਰ ਵੀ ਐਡ ਕਰਦੇ ਜਾਈਏ ਰਾਜਕਨਵੀਰ ਸਿੰਘ ਤੇ ਰਮਨ ਜੀ, ਵੀ ਆਹ ਵੀਕ ਜਿਹੜਾ ਹੈ ਨਾ ਨੈਸ਼ਨਲ ਟਰੱਕ ਡਰਾਈਵਰ ਐਪਰੀਸੀਏਸ਼ਨ ਵੀਕ ਆ, ਸਤੰਬਰ 11 ਤੋਂ 17 ਤਾਈਂ। ਰੇਲਵੇ ਯੂਨੀਅਨ ਦੇ 1,10,000 ਮੈਂਬਰ ਸੀ। ਅਮਰੀਕਾ ਦੇ ਵਿੱਚ ਟਰੱਕਿੰਗ ਇੰਡਸਟਰੀ 8 ਮਿਲੀਅਨ ਲੋਕਾਂ ਨੂੰ ਇੰਪਲਾਈ ਕਰਦੀ ਆ, 80 ਲੱਖ ਲੋਕਾਂ ਨੂੰ। ਇਹ ਹੁਣ ਤੁਸੀਂ ਹਿਸਾਬ ਲਾ ਲਓ ਕਿ ਟਰੱਕ ਡਰਾਈਵਰਸ ਸੈਕਰੀਫਾਈਸ ਬਹੁਤ ਜ਼ਿਆਦਾ ਕਰਦੇ ਆ। ਹਾਲਾਂਕਿ ਰੇਲਵੇ ਯੂਨੀਅਨਸ ਦੇ ਜਿਹੜੇ ਬਹੁਤੇ ਇੰਪਲਾਈ ਆ ਉਹ 8 ਜਾਂ 10 ਘੰਟੇ ਕੰਮ ਕਰਦੇ ਆ, ਕਿਉਂਕਿ ਉਹਨਾਂ ਦੀ ਚੇਂਜ ਹੋ ਜਾਂਦੀ ਆ। ਤੇ ਕਹਿੰਦੇ ਵੀ ਟਰੱਕ ਡਰਾਈਵਰ ਜਿਹੜੇ ਆ 10 ਟਾਈਮਸ ਮੋਰ ਲਾਈਕਲੀ ਟੂ ਬੀ ਕਿਲਡ ਔਨ ਜੌਬ ਦੈਨ ਅਮਰੀਕਨ ਵਰਕਰ। ਸੋ ਬਹੁਤ ਖਤਰਨਾਕ ਜੌਬ ਹੈਗੀ ਆ ਟਰੱਕਰਸ ਦੀ। ਇੱਕ ਤਾਂ ਇਹ ਆ ਵੀ ਸਾਰੇ ਜਣੇ ਧਿਆਨ ਰੱਖੋ, ਬਾਕੀ ਜਿੰਨਾ ਐਪਰੀਸ਼ੀਏਟ ਕਰ ਸਕਦੇ ਆ ਜ਼ਰੂਰ ਕਰੋ ਕਿਤੇ ਵੀ, ਕਿਉਂਕਿ ਪੂਰਾ ਵੀਕ ਆ ਨਾ, ਐਪਰੀਸ਼ੀਏਸ਼ਨ ਜ਼ਰੂਰ ਚਾਹੀਦੀ ਹੈਗੀ ਆ। ਤੇ ਹੁਣ ਤੁਸੀਂ ਦੇਖ ਲਓ ਵੀ ਕਿੰਨਿਆਂ ਨੂੰ ਪਤਾ ਹੈ ਵੀ ਆ ਜਿਹੜਾ ਵੀਕ ਹੈਗਾ ਆ ਇਹ ਟਰੱਕ ਐਪਰੀਸ਼ੀਏਸ਼ਨ ਵੀਕ ਹੈਗਾ ਜੀ। ਸਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਜੀ, ਸਤਿ ਸ਼੍ਰੀ ਅਕਾਲ। ਬਾਈ ਜੀ, ਆਪਣੀ ਜਿਵੇਂ ਖਾਲਸਾ ਬਾਈ ਜੀ ਨੇ ਦੱਸਿਆ ਵੀ ਐਪਰੀਸੀਏਸ਼ਨ ਵੀਕ ਆ, ਬਾਈ ਜੀ ਐਪਰੀਸੀਏਸ਼ਨ ਦਾ ਬਸ ਨਾਂ ਦਾ ਹੀ ਆ। ਸਾਰੇ ਜਾਣੇ ਆਹ ਜਿਹੜੇ ਹੈਗੇ ਨੇ ਆਪਣੇ ਪੋਲੀਟੀਸ਼ੀਅਨ ਜਾਂ ਦੂਜੇ ਇਕੱਲੀ ਬਸ ਫੇਸਬੁੱਕ ਤੇ ਜਾਂ ਕਾਹਦੇ ਤੇ ਪੋਸਟ ਪਾ ਕੇ ਟਰੱਕਰਸ ਨੂੰ ਅਪਰੀਸ਼ੀਏਟ ਕਰਦੇ, ਪਰ ਅਪਰੀਸ਼ੀਏਟ ਕਰਦੇ ਕਿਹੜੇ ਪਾਸੇ ਨੇ ਇਹ ਤਾਂ ਸਾਨੂੰ ਪਤਾ ਨਹੀਂ ਜੀ। ਜਦੋਂ ਅਸੀਂ ਜਾਂਦੇ ਸਾਡੇ ਕੋਲ ਪਾਰਕ ਨਹੀਂ ਹੈਗੀ। ਹੁਣ ਤੁਸੀਂ ਦੱਸਿਆ ਵੀ ਫਲੋਰੀਡਾ ਨੇ ਪਾਰਕਿੰਗ ਲਈ ਉਹਨਾਂ ਨੇ DOT ਨੇ ਪੈਸੇ ਦਿੱਤੇ ਆ। ਰਮਨ ਬਾਈ ਜੀ ਨੂੰ ਪਤਾ ਤੇ ਜਿਹੜੇ ਟਰੱਕ ਚਲਾਉਂਦੇ ਨੂੰ ਪਤਾ, ਹਰ ਬਾਈ ਜੀ 40-50 ਮੀਲ ਤੇ ਰੈਸਟ ਏਰੀਆ ਵਾ ਪੂਰਾ ਵੱਡਾ, ਮਤਲਬ ਸਭ ਤੋਂ ਵੱਡੇ ਤੇ ਸਭ ਤੋਂ ਜ਼ਿਆਦਾ ਰੈਸਟ ਏਰੀਏ ਫਲੋਰੀਡਾ 'ਚ ਨੇ। ਸੋ ਉਹਦੇ ਮਤਲਬ ਚਲੋ ਠੀਕ ਆ, ਉਹਨਾਂ ਨੂੰ ਮਿਲ ਗਿਆ ਵਧੀਆ ਵਾ, ਪਰ ਉਹਦੇ ਅਕੋਰਡਿੰਗ ਜੇ ਤੁਸੀਂ ਇਕੱਲੀਆਂ ਪਾਰਕਿੰਗ ਕੰਪੇਅਰ ਕਰ ਲਈਓ, ਮੈਂ ਕਹਿੰਦਾ 1% ਵੀ ਨਹੀਂ ਬਣਦਾ ਕੈਲੀਫੋਰਨੀਆ 'ਚ ਜਿਹੜੇ ਰੈਸਟ ਏਰੀਏ ਨੇ। ਸਭ ਤੋਂ ਵੱਡਾ ਸ਼ਹਿਰ ਆ ਜੀ LA, ਜਿੱਥੇ ਹਜ਼ਾਰਾਂ 'ਚ ਐਵਰੀਡੇ ਟਰੱਕ ਖਾਲੀ ਹੁੰਦੇ ਆ। LA ਦੇ ਚਾਰੇ ਪਾਸੇ ਇੱਕ ਰੈਸਟ ਏਰੀਆ ਆਉਂਦਾ ਜੋ ਕਿ 5 ਤੋਂ 10 ਪਾਰਕਾਂ ਪ੍ਰੋਵਾਈਡ ਕਰਦਾ ਵਾ। ਤੇ ਰਹਿੰਦੇ ਖੂੰਦਾ ਜਿਹੜਾ ਆਪਣਾ ਟਲੈਰੀ ਵਾਲਾ ਰੈਸਟ ਏਰੀਆ ਵਾ ਜੀ, ਫੋਡੀ ਵਾਲਾ ਰੈਸਟ ਏਰੀਆ ਵਾ, ਇਹ 4 ਰੈਸਟ ਏਰੀਏ ਪੈਂਦੇ ਨੇ ਸਾਨੂੰ ਜਦੋਂ ਅਸੀਂ ਫਰੈਜ਼ਨੋ ਏਰੀਏ ਤੋਂ ਬਾਹਰ ਨਿਕਲਣਾ ਹੋਵੇ। ਇਹ ਹਮੇਸ਼ਾ ਹੀ ਬੰਦ ਰਹਿੰਦੇ ਨੇ। ਉੱਥੇ ਲਿਖਿਆ ਹੁੰਦਾ ਅੰਡਰ ਰੈਨੋਵੇਸ਼ਨ। ਹੁਣ ਪਤਾ ਨਹੀਂ ਤਾਂ ਮਹੀਨੇ 'ਚ ਇੱਕ ਦਿਨ ਕੰਮ ਕਰਦੇ ਨੇ। ਜਿੰਨੀ ਵਾਰ ਅਸੀਂ ਲੰਘਦੇ ਹਾਂ ਜੀ, ਅਸੀਂ ਤਾਂ ਉੱਥੇ ਕਦੇ ਕੋਈ ਬੰਦਾ ਕੰਮ ਕਰਦਾ ਦੇਖਿਆ ਹੀ ਨਹੀਂ। ਸੋ ਮੇਨ ਗੱਲ ਬਾਈ ਜੀ ਕਹਿਣ ਦਾ ਮਤਲਬ ਇਹ ਆ, ਚਲੋ ਸਟਰਾਈਕ ਵਾਲੀ ਗੱਲ ਤਾਂ ਹੁਣ ਆਪਾਂ ਪਹਿਲਾਂ ਵੀ ਕਰਕੇ ਹਟਿਆ ਵੀ ਜਿੰਨਾ ਚਿਰ ਏਕਾ ਨਹੀਂ ਹੁੰਦਾ ਉਹਨਾਂ ਚਿਰ ਹੋਣਾ ਨਹੀਂ, ਹਨਾ। ਪਰ ਐਟਲੀਸਟ ਜਦੋਂ ਅਸੀਂ ਕਿਤੇ ਲੋਡ ਲਾਉਣ ਜਾਂਦੇ ਹਾਂ ਤਾਂ ਟਰੱਕਾਂ ਵਾਲਿਆਂ ਨੂੰ ਸਾਨੂੰ ਇੰਨਾ ਤਾਂ ਹੋਵੇ ਵੀ ਚਲੋ ਭਾਈ ਅਸੀਂ ਉੱਥੇ ਜਾ ਕੇ ਸੇਫਲੀ ਪਾਰਕ ਹੋ ਜਾਂਦੇ ਹਾਂ, ਕਿਉਂਕਿ $20 ਪਿੱਛੇ ਟਰੱਕਾਂ ਵਾਲਿਆਂ ਨੂੰ ਬਾਈ ਜੀ ਗੋਲੀਆਂ ਮਾਰ ਕੇ ਲੁੱਟ ਕੇ ਲੈ ਕੇ ਗਏ ਹੋਏ ਨੇ। ਇੰਨਾ ਕੁ ਵੀ ਨਹੀਂ ਕਰ ਸਕਦੇ ਇਹ ਟਰੱਕਰਸ ਲਈ। ਹੋਰ ਪਤਾ ਨਹੀਂ ਕੀ ਇਹ ਐਕਸਪੈਕਟ ਕਰਦੇ ਅਸੀਂ ਇਹਨਾਂ ਤੋਂ, ਜ਼ਿਆਦਾ ਅਪਰੀਸ਼ੀਏਟ ਕਰਦੇ ਆ ਸਾਨੂੰ। ਫਲੋਰੀਡਾ ਸਟੇਟ ਕਰ ਸਕਦੀ ਤਾਂ ਬਾਕੀ ਸਟੇਟਾਂ ਕਿਉਂ ਨਹੀਂ ਕਰ ਸਕਦੀ? ਕੈਲੀਫੋਰਨੀਆ ਸਟੇਟ ਦੇ ਕੋਲ ਕਿੰਨਾ ਜ਼ਿਆਦਾ ਸਰਪਲਸ ਬਜਟ ਹੈਗਾ। ਗੱਲ ਤਾਂ ਇਹ ਨਾ ਵੀ ਫੈਡਰਲ ਗ੍ਰਾਂਟ ਮਿਲੀ ਹੈ ਹਰਜੋਤ ਸਿੰਘ ਜੀ, ਉਹਨਾਂ ਨੇ ਆਪਣੇ ਕੋਲੋਂ ਨਹੀਂ ਕੀਤਾ, ਉਹ ਵੀ ਫੈਡਰਲ ਗ੍ਰਾਂਟ ਤੇ ਹੀ ਤੁਰੇ ਆ। 15 ਮਿਲੀਅਨ ਜਿਹੜੇ ਉਹਨਾਂ ਨੇ ਲਏ ਆ। ਪਰ ਬਾਈ ਜੀ ਜੇ ਫਾਰਮਰ ਇੱਥੋਂ ਤੁਰ ਕੇ ਜਾ ਸਕਦੇ ਨੇ 1 ਮਹੀਨੇ ਵਿਚਾਰੇ ਗਰਮੀ ਦੇ ਵਿੱਚ, ਸਾਡੇ ਵਾਲੇ ਟਰੱਕ ਲੈ ਕੇ ਚਲੇ ਜਾਣ ਉੱਥੇ ਗਵਰਨਰ ਦੇ ਆਫਿਸ ਕੋਲ, ਭਾਈ ਸਾਡਾ ਸੁਣ ਕੇ ਦੇ ਪ੍ਰੋਬਲਮ ਦੇ ਆ ਜੀ, ਅਸੀਂ ਲੋਡ ਨਹੀਂ ਛੱਡਣਾ।
ਇਹ ਉਹ ਗੱਲ ਹੋ ਗਈ ਵੀ ਮੈਂ ਜਾਨਾ ਲੋਡ ਚੱਕੀ ਤੇ ਮੈਨੂੰ ਆ ਵੀ ਖਾਲਸਾ ਬਾਈ ਹੁਣੇ ਤੇ ਰਾਜ ਕਰਨਵੀਰ ਤੇ ਰਮਨ ਬਾਈ ਹੁਣੇ ਜਾ ਕੇ ਦਵਾਏ ਹੁਣ ਮੇਰਾ ਲੋਡ ਨਾ ਜਾਵੇ, ਮੈਂ ਤਾਂ 2-3000 ਰੁਪਇਆ ਮੈਂ ਨਹੀਂ ਲੂਜ਼ ਕਰ ਸਕਦਾ। ਪਰ ਜਦੋਂ ਅਸੀਂ ਇੰਡੀਆ ਜਾਣਾ ਫਿਰ ਅਸੀਂ ਉੱਥੇ ਜਾ ਕੇ ਕਬੱਡੀ ਟੂਰਨਾਮੈਂਟਾਂ ਦੇ ਵੀ ਪੈਸੇ ਦੇ ਸਕਦੇ ਹਾਂ ਤੇ 2-2 3-3 ਮਹੀਨੇ ਸਾਡੇ ਟਰੱਕ ਪਾਰਕ ਵੀ ਰਹਿ ਸਕਦੇ, ਉਦੋਂ ਸਾਡਾ ਸਰ ਜਾਂਦਾ ਜੀ। ਬਿਲਕੁਲ ਬਿਲਕੁਲ। ਥੈਂਕ ਯੂ ਥੈਂਕ ਯੂ ਸਨੀ ਕਾਲ ਕਰਦੇ ਲਈ, ਥੈਂਕ ਯੂ। ਬਿਲਕੁਲ ਜੀ, ਦੇਖੋ ਆਪੇ ਪਹਿਲੋਂ ਵੀ ਚਲੋ ਇਹ ਗੱਲ ਤਾਂ ਹੁਣ ਇਹਦਾ ਨਿਚੋੜ ਤਾਂ ਨਿਕਲੇ ਆ ਵੀ ਭਾਈ ਜਦੋਂ ਵੀ ਮੰਗਾਂ ਦੇ ਲਈ ਕਰਨਾ ਪੈਂਦਾ, ਕੁਰਬਾਨੀ ਦੇਣੀ ਪੈਂਦੀ ਆ। ਜਿਹੜੇ ਹੁਣ ਰੇਲਵੇ ਵਾਲਿਆਂ ਨੇ ਕੁਰਬਾਨੀਆਂ ਦੀ ਇਹੀ ਸੀਗੀ ਵੀ 2 ਸਾਲ ਤੱਕ ਕੋਈ ਕੰਟਰੈਕਟ ਨਹੀਂ ਸੀਗਾ, ਉਹਨਾਂ ਨੂੰ ਕੋਈ ਨਹੀਂ ਸੀ, ਤੇ ਹੁਣ ਕੰਮ ਤਾਂ ਉਹ ਕਰਦੇ ਰਹੇ, ਉਹ ਪਿੱਟਦੇ ਵੀ ਰਹੇ ਵੀ ਸਾਡੇ ਨਾਲ ਠੀਕ ਨਹੀਂ ਆ, ਧੱਕਾ ਕਰੀ ਜਾਂਦੇ ਆ। ਪਰ ਇਵੈਂਚੁਅਲੀ ਜਦੋਂ ਮੌਕਾ ਆਇਆ ਉਹਨਾਂ ਨੇ ਗਰਮ ਲੋਹੇ ਤੇ ਸੱਟ ਮਾਰੀ ਆ ਤੇ ਉਹਨੂੰ ਮੋੜ ਲਿਆ, ਮੋਲਡ ਕਰ ਲਿਆ ਆਪਣੇ ਹਿਸਾਬ ਦੇ ਨਾਲ ਜਿੱਧਰ ਨੂੰ ਕਰਨਾ ਆ। ਆਪਣੀਆਂ ਮੰਗਾਂ ਜਿਹੜੀਆਂ ਉਹਨਾਂ ਨੇ ਮੋਹਰੇ ਕਰਕੇ ਜਿਹੜੀਆਂ ਉਹ ਰੱਖੀਆਂ। ਇਹ ਆ ਵੀ ਤੁਹਾਨੂੰ ਆਵਾਜ਼ ਗੱਲ ਜਿਹੜੀ ਆ ਉਹ ਚੱਕਦੇ ਰਹਿਣਾ ਪੈਣਾ। ਆਪਣੇ ਰਾਜਕਵੀਰ ਸਿੰਘ ਜੀ ਕੈਨੇਡਾ ਤੋਂ ਟਰੱਕਰਸ ਵੀਰ ਕਾਲ ਕਰਦੇ ਰਹਿੰਦੇ, ਮੈਨੂੰ ਲੱਗਦਾ ਵੀ ਕੈਨੇਡਾ 'ਚ ਹਜੇ ਥੋੜੇ ਜਿਹੜੇ ਟਰੱਕਰਸ ਦੀ ਯੂਨਿਟੀ ਉਹ ਜ਼ਿਆਦੇ ਆ, ਉਹ ਆਪਣੀਆਂ ਗੱਲਾਂ ਮਨਾਉਣ 'ਚ ਵੀ ਕਾਮਯਾਬ ਆ। ਆਪਾਂ ਇੱਧਰ ਵੈਨਕੂਵਰ ਸਰੀ ਵਾਲੀ ਸਾਈਡ ਵੀ ਦੇਖਿਆ, ਆਪਾਂ ਦੇਖਿਆ ਸੀ ਰੀਸੈਂਟਲੀ, ਤੇ ਉਧਰ ਟੋਰਾਂਟੋ ਵੱਲ ਵੀ ਦੇਖਿਆ ਤੇ ਉਹਨਾਂ ਨੇ ਆਪਣੀਆਂ ਮੰਗਾਂ ਮਨਵਾਈਆਂ ਵੀ ਸੀਗੀਆਂ। ਜੀ ਬਿਲਕੁਲ, ਉਧਰ ਥੋੜਾ ਇੱਕ ਜ਼ਿਆਦਾ ਹੈ। ਜੀ ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਅਭੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਟੀਮ ਦੇ ਬਾਕੀ ਸਾਰੇ ਸੁਣਨ ਵਾਲੇ ਸਰੋਤਿਆਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਆਪਣੇ ਹੁਣੇ ਗੱਲ ਚੱਲਦੀ ਹੈ ਜਿੱਦਾਂ ਯੂਨੀਅਨ ਦੀ ਗੱਲ ਕਰਦੇ ਹੈਗੇ, ਮਤਲਬ ਯੂਨੀਅਨ ਹੈਗੀ ਜਾਂ ਨਹੀਂ ਹੈਗੀ, ਮਤਲਬ ਏਕਤਾ ਬਹੁਤ ਜ਼ਰੂਰੀ ਆ। ਮਤਲਬ ਜੇ ਹੁਣ ਅਸੀਂ ਨਾ ਮਤਲਬ ਹਰ ਵਾਰੀ ਉਹੀ ਗੱਲ ਕਰਦੇ ਨੇ ਤੇ ਰਿਪੀਟ ਕਰਦੇ ਰਹਿੰਦੇ ਆ। ਮਤਲਬ ਇਹ ਵੀ ਇਵਨ ਮੇਰੇ ਦੋਸਤ ਮਿੱਤਰ ਵੀ ਹੈਗੇ, ਉਹ ਕਹਿੰਦੇ ਵੀ ਆਪਣੇ ਏਕਤਾ ਨਹੀਂ ਹੋ ਸਕਦਾ ਜਾਂ ਯੂਨੀਅਨ ਨਹੀਂ ਬਣ ਸਕਦੀ ਜਾਂ ਕਿੱਦਾਂ ਵੀ ਹੈਗਾ। ਇਹਦੇ ਵਿੱਚ ਏਦਾਂ ਇੱਥੇ ਨੁਕਸਾਨ ਆ, ਮਤਲਬ ਸਾਰੀ ਉਮਰ ਇਹ ਨੁਕਸਾਨ ਝੱਲੀ ਜਾਓਗੇ। ਕਿਸੇ ਨੂੰ 1 ਟਰੱਕ ਆ, ਕਿਸੇ ਨੂੰ 10 ਹੈ, ਕਿਸੇ ਦਾ ਕੰਮ ਚੱਲਦਾ ਉਹਨੂੰ ਪਰਵਾਹ ਨਹੀਂ, ਚਲੋ ਅੱਜ ਕੰਮ ਚੱਲਦਾ, ਕੱਲ੍ਹ ਨੂੰ ਉਹਦਾ ਵੀ ਕੰਮ ਡਾਊਨ ਹੁੰਦਾ। ਨਹੀਂ ਨਹੀਂ ਗੱਲ, ਮਤਲਬ ਬੇਸਿਕਲੀ ਗੱਲ ਇੱਥੇ ਆ ਕੇ ਮੁੱਕ ਜਾਂਦੀ ਆ ਵੀ ਏਕੇ ਤੋਂ ਬਗੈਰ ਸਾਡਾ ਸਰਨਾ ਨਹੀਂ ਕਿਤੇ ਵੀ। ਅੱਜ ਜੇ ਅਸੀਂ ਕਹਿੰਦੇ ਨਾ ਪਰਵਾਹ ਨਹੀਂ ਕਰਦੇ, ਕਿਹਦਾ ਕੰਮ ਚੱਲੀ ਜਾਂਦਾ। ਫਿਊਚਰ ਆ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬ੍ਰੋਕਰ ਆ ਨਾ, ਉਹ ਹੈ ਨਾ ਸਾਡੇ ਖਾਸ ਕਰ ਕੈਲੀਫੋਰਨੀਆ ਵਿੱਚ ਨਾ ਜਿਹੜੇ ਆਪਣੇ ਟਰੱਕਿੰਗ ਵਾਲੇ ਕੰਮ ਹੈਗੇ ਆ, ਇਹ ਜਿੱਦਾਂ ਆਮ ਸਿੰਪਲ ਛੋਟੇ ਮੋਟੇ ਓਨਰ ਆਪਰੇਟਰ ਜਿੱਦਾਂ ਹੈਗੇ ਆ, ਇਹ ਸਾਰਿਆਂ ਨੂੰ ਭੇਡਾਂ ਬੱਕਰੀਆਂ ਸਮਝਦੇ ਆ। ਸੀਰੀਅਸਲੀ ਗੱਲ ਹੈ ਇਹੀ ਇਸ ਲੈਵਲ ਤੇ ਸਮਝਦੇ, ਇਹਨਾਂ ਨੂੰ ਸਮਝ ਹੈ ਨਹੀਂ ਗੀ। ਇਹਨਾਂ ਨੂੰ ਜਿੱਦਾਂ ਇਹਨਾਂ ਨੂੰ ਮੂਰਖ ਬਣਾ ਕੇ ਇਹਨਾਂ ਨੂੰ ਠੱਗੋ, ਠੱਗੀਆਂ ਮਾਰੋ ਇਹਨਾਂ ਨਾਲ, ਫਿਰ ਸਾਡੇ ਬੰਦੇ ਠੱਗ ਵੀ ਹੋ ਜਾਂਦੇ ਆ। ਫਿਰ ਦੂਸਰੇ ਨੰਬਰ ਤੇ ਗੱਲ ਥੋੜੀ ਜਿਹੀ ਹਟ ਵੀ ਆ ਫੀਲਡ ਦੇ ਨਾਲੋਂ। ਮੈਨੂੰ ਇਹ ਹੁੰਦਾ ਵੀ ਏਕਾ ਕਿਉਂ ਨਹੀਂ ਹੁੰਦਾ। ਬੇਸਿਕਲੀ ਇਹਨਾਂ ਨਾ ਜਿੱਦਾਂ ਸਾਡੇ ਘਰ ਤੋਂ ਹੀ ਗੱਲ ਸ਼ੁਰੂ ਕਰ ਲੈਂਦੇ ਆ। ਇਹ ਸਾਡੇ ਅੱਜ ਦੇ ਤਰੀਕੇ ਵਿੱਚ ਸਾਡੇ ਭਰਾਵਾਂ ਦੀ ਨਹੀਂ ਏਕਾ ਹੈਗਾ, ਅਸੀਂ ਬਾਹਰ ਕੀ ਅੱਗੇ ਕਰਨੇ। ਮਤਲਬ ਇੱਕ ਗੱਲ ਦਾ ਇਹ ਗੱਲ ਹੁੰਦੀ ਆ, ਜਦੋਂ ਅਸੀਂ ਘਰਾਂ ਦੇ ਵਿੱਚ 2 ਭਰਾ ਹੁੰਦੇ ਆ, ਉਹ ਬਾਹਰ ਥੋੜੇ ਜਿਹੇ ਵੱਡੇ ਹੁੰਦੇ, ਅਲੱਗ-ਅਲੱਗ ਹੋ ਜਾਂਦੇ ਆ। ਉਹ ਫੀਲਿੰਗ ਮਤਲਬ ਅਲੱਗ-ਅਲੱਗ ਸਾਰਾ ਕੁਛ, ਪ੍ਰਾਪਰਟੀ ਨੂੰ ਲੈ ਕੇ ਕੁਛ ਨਹੀਂ ਲੈ ਕੇ। ਮਤਲਬ ਜੇ ਅਸੀਂ ਪਿੱਛੇ ਇਤਿਹਾਸ ਵਿੱਚ ਚੱਲਦੀ ਹੈ, ਜਦੋਂ ਸਾਡੇ ਏਕੇ ਹੁੰਦੇ ਸੀਗੇ, ਏਕੇ ਦੇ ਨਾਲ ਸਾਡੀ ਫੌਜ ਬਣਦੀ ਸੀ, ਆਰਮੀ ਬਣਦੀ ਸੀ, ਤੇ ਸਾਡੇ ਹਰ ਪਾਸੇ ਸਾਡੀ ਫਤਿਹ ਹੁੰਦੀ ਸੀ, ਕਹਿ ਲਓ ਜਿੱਦਾਂ ਵੀ ਜਿੱਤ ਹੁੰਦੀ ਸੀਗੀ। ਪਰ ਅੱਜ ਦੀ ਤਰੀਕ ਦੇ ਵਿੱਚ ਹਰ ਘਰ ਦੇ ਵਿੱਚ ਭਰਾ ਹੀ ਆਪਸ ਦੇ ਭਰਾ ਨੂੰ ਦੇਖ ਕੇ ਰਾਜੀ, ਚਾਚੇ ਦੇ ਬਾਹਰ ਦੀ ਗੱਲ ਸ਼ੁਰੂ ਹੋ ਜਾਂਦੀ ਆ। ਮੇਰੇ ਕਹਿਣ ਦਾ ਮਤਲਬ ਸੁਣਨ ਵਾਲੀਆਂ ਭੈਣਾਂ ਨੂੰ ਵੀ, ਇਹ ਮਾਵਾਂ ਨੂੰ ਵੀ ਬੇਨਤੀ ਆ ਵੀ ਆਪਣੇ ਧੀਆਂ ਪੁੱਤਰਾਂ ਨੂੰ ਏਕੇ ਦੀ ਆਦਤ ਪਾਓ। ਜ਼ਰੂਰੀ ਨਹੀਂ ਹੈਗਾ ਵੀ ਸਾਡਾ ਅੱਜ ਇੱਕ ਟਰੱਕਿੰਗ ਵਿੱਚ ਹੈਗਾ ਜਾਂ ਨਹੀਂ ਹੁੰਦਾ। ਯੂਨੀਅਨ ਬਣੂਗੀ ਆਉਣ ਵਾਲੇ ਫਿਊਚਰ ਦੇ ਵਿੱਚ, ਆਉਣ ਵਾਲਾ ਸਮਾਂ ਆ ਉਹ ਸਾਡੇ ਲਈ, ਸਾਡੇ ਨਿਆਣਿਆਂ ਦੇ ਲਈ ਭਵਿੱਖ ਵਾਸਤੇ ਵਧੀਆ ਹੋਊਗਾ। ਇਹ ਟਰੱਕਿੰਗ ਦਾ ਮਾਮਲਾ ਨਹੀਂ ਹੈਗਾ ਇਕੱਲਾ, ਹਰ ਇੱਕ ਅਲੱਗ-ਅਲੱਗ ਫੀਲਡ ਵਿੱਚ ਹੈਗਾ, ਕਿਉਂਕਿ ਇਹਦੇ ਵਿੱਚ ਯੂਨੀਅਨ ਜਿਹੜਾ ਏਕਾ ਬਹੁਤ ਜ਼ਰੂਰੀ ਆ। ਤੁਸੀਂ ਅੱਜ ਵੀ ਦੇਖ ਲਓ, ਜੇ ਕੋਈ ਭਰਾ ਅੱਜ ਕੋਈ ਨਹੀਂ ਬਣਦੀ ਆਪਸ ਵਿੱਚ ਕਿੱਦਾਂ ਵੀ, ਉਹਨਾਂ ਦੇ ਹਾਲਾਤ ਘਰ ਦੇ ਅਲੱਗ ਹੋਣਗੇ। ਜਿਹੜੇ ਭਰਾਵਾਂ ਦੀ ਅੱਜ ਏਕਾ ਯੂਨੀਅਨ ਯੂਨਿਟੀ ਹੈਗੀ ਆ, ਉਹਨਾਂ ਦੇ ਘਰ ਦੇ ਹਾਲਾਤ ਵਧੀਆ, ਉਹ ਫਾਈਨੈਂਸ਼ੀਅਲ ਵੀ ਸਟਰੋਂਗ ਹੋਣਗੇ ਤੇ ਉਹਨਾਂ ਦਾ ਘਰ ਦੇ ਵਿੱਚ ਉਹਨਾਂ ਦੇ ਸੱਭਿਆਚਾਰਕ ਤੌਰ ਤੇ ਵੀ ਉਹ ਬੌਂਡਡ ਹੋਣਗੇ ਆਪਣਾ ਜੋ ਕਲਚਰ ਹੈਗਾ। ਦੂਸਰੇ ਨੰਬਰ ਤੇ ਮੁੰਡਾ ਹੁਣ ਇਹ ਬਹੁਤ ਜ਼ਰੂਰੀ ਗੱਲ ਆ। ਮੈਂ ਭਰਾਵਾਂ ਨੂੰ ਇਹੀ ਕਹਿੰਦਾ ਵੀ ਅੱਜ ਤੋਂ ਸ਼ੁਰੂ ਕਰੋ, ਜ਼ਰੂਰੀ ਨਹੀਂ ਅੱਜ ਹੁਣੀ ਅਸੀਂ ਯੂਨੀਅਨ ਕਰ ਲਈ ਕਿਉਂਕਿ ਅੱਜ ਅਸੀਂ ਘਾਟੇ ਚੱਲਣ ਰਹੇ ਆ। ਆਦਤ ਪਾਓ, ਕਿਉਂਕਿ ਤੁਸੀਂ ਏਦਾਂ ਘਾਟਾ ਸਾਰੀ ਉਮਰ ਘਾਟਾ ਹੀ ਖਾਈ ਜਾਓਗੇ। ਜੇ ਅੱਜ ਤੁਸੀਂ ਕਰਨੇ ਆ ਤੁਹਾਡੇ ਆਉਣ ਵਾਲੇ ਹੋਣਗੇ, ਉਹਨਾਂ ਨੂੰ ਫੇਰ ਠੱਗੀ ਜਾਣਗੇ। ਹਰ ਇੱਕ ਬੰਦਾ ਨਾ ਮੂਰਖ ਸਮਝਦਾ ਵੀ ਇਹ ਮਤਲਬ ਕੈਲੀਫੋਰਨੀਆ ਵਿੱਚ ਜਦ ਬੰਦੇ ਹੈਗੇ ਆ ਵੀ ਇਹਨਾਂ ਨੂੰ ਪਤਾ ਹੈ ਨਹੀਂ ਗਾ, ਠੱਗੀ ਜਾਓ, ਜੋ ਦਮ ਰਗੜਾ ਲਾਈ ਜਾਓ। ਮੈਂ ਆਪਣੀ ਕਮਿਊਨਿਟੀ ਨੂੰ ਵੀ ਗੱਲ ਕਰਦਾ, ਭਾਈ ਜਿੰਨਾ ਤੁਹਾਡਾ ਹੱਕ ਬਣਦਾ ਆਪਣੀ ਕਮਾਈ ਕਰੋ, ਚਾਹੇ ਈਵਨ ਤੁਸੀਂ ਡਿਸਪੈਚਰ ਆ ਚਾਹੇ ਬ੍ਰੋਕਰ ਆ, ਆਪਣਾ ਹੱਕ ਆਪਣੀ ਜੇਬ ਪਾਓ। ਜੇ ਤੁਹਾਡਾ ਹੱਕ ਤੁਸੀਂ ਤੁਹਾਨੂੰ ਖੁਦ ਨੂੰ ਪਤਾ ਹੁੰਦਾ ਵੀ ਅਸੀਂ ਲੋੜ ਤੋਂ ਜ਼ਿਆਦਾ ਕਿਸੇ ਦਾ ਹੱਕ ਖੋ ਗਿਆ, ਆਪਣੀ ਜੇਬ 'ਚ ਪਾਉਂਦੇ, ਉਹ ਤੁਹਾਡੇ ਵਾਸਤੇ ਸਹੀ ਨਹੀਂ ਹੈਗਾ। ਪੈਸਾ ਸਾਰਿਆਂ ਨੇ ਨਾਲ ਨਹੀਂ ਖਾਣਾ ਹੈਗਾ, ਠੀਕ ਹੈ ਨਾ, ਪੈਸਾ ਇੱਥੇ ਹੀ ਰਹਿ ਵੀ ਜਾਣਾ ਹੈਗਾ। ਬਾਕੀ ਮੁੰਡਾ ਹੁਣੇ ਗੱਲ ਕਰਕੇ ਗਿਆ ਸੀਗਾ, ਕੀ ਨਾਮ ਸੰਨੀ ਮੁੰਡਾ ਕਹਿੰਦਾ ਸੀਗਾ ਵੀ ਕੈਲੀਫੋਰਨੀਆ ਵਾਲੇ ਜਿਹੜੇ ਸਾਡੇ ਰੈਸਟ ਏਰੀਏ ਹੈਗੇ ਆ, ਉਹ ਮੁੰਡਾ ਬਿਲਕੁਲ ਸਹੀ ਕਹਿ ਕੇ ਗਿਆ। ਰੈਸਟ ਏਰੀਏ ਬਹੁਤ ਹਾਲਾਤ ਮਾੜੇ ਇੱਥੇ, ਸਾਡੇ ਕੋਈ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਹੈਗੀ।
ਹੋਰ ਕਹਿੰਦਾ ਨਾ ਖਿਆਲ ਨਹੀਂ ਕਰਦੇ, ਖਿਆਲ ਕਰਦੇ ਆ ਜਿੱਲੇ ਇਹਨਾਂ ਨੂੰ ਪੈਸੇ ਦੀ ਲੋੜ ਹੁੰਦੀ ਨਾ, ਇਹਨਾਂ ਨੂੰ ਟੈਕਸ ਵਧਾਉਣਾ ਆ, ਇਹਦੇ ਟਰੱਕਾਂ ਵਾਲੇ ਪਾਸੇ ਹਰ ਪਾਸੇ ਖਰਚਾ ਵਧਾਉਣ ਲਈ ਇਹਨਾਂ ਨੂੰ ਫੇਰ ਇਹਨਾਂ ਦਾ ਦਿਮਾਗ ਬਹੁਤ ਕੰਮ ਕਰਦਾ ਵੀ ਕਿੱਦਾਂ ਟਰੱਕਾਂ ਵਾਲੇ ਦੇ ਉੱਤੇ ਕਿੱਦਾਂ ਪੈਸਾ ਵਧਾ ਕੇ ਰਾਤੋਂ ਰਾਤ ਕਰ ਜਾਂਦੇ ਜੀ, ਫਿਰ ਕਿੱਦਾਂ ਪੈਸਾ ਹੀਰਾ ਕਰਨਾ ਹੈਗਾ। ਤੇ ਜਿਹੜੇ ਟਰੱਕਾਂ ਵਾਲੇ ਦੀ ਗੱਲ ਪ੍ਰੋਟੈਕਸ਼ਨ ਦੀ ਗੱਲ ਆ ਜਾਂਦੀ ਆ, ਫਿਰ ਇੱਕ ਆਨੇ ਦਾ ਕੰਮ ਨਹੀਂ ਕਰਦੇ, ਜਿਹੜਾ ਟੈਕਸ ਵਧਾਉਣ ਦੀ ਗੱਲ ਹੈ। ਬਾਕੀ ਭਾਜੀ ਫੈਕਟਰੀਆਂ ਦੀ ਗੱਲ ਹੋਵੇ, ਹੋਰ ਵੀ ਹੈਗਾ ਡਿਪਾਰਟਮੈਂਟ ਹੈਗਾ ਜਿੱਦਾਂ ਨਾ ਇਹਨਾਂ ਨੂੰ ਇਹ ਟਾਰਗੇਟ ਕਰਦੇ ਆ ਵੀ ਜਿਹੜੇ ਬੰਦੇ ਕੋਲ ਪੈਸਾ ਜ਼ਿਆਦਾ ਬਣਦਾ ਉਹਦੇ ਕੋਲ ਪੈਸੇ ਕਿੱਦਾਂ ਹੀ ਬਟੋਰਨੇ ਹੈਗੇ ਆ। ਬੜੀ ਬੜੀਆਂ ਫੈਕਟਰੀਆਂ, ਕੰਪਨੀਆਂ, ਮੈਨੂਫੈਕਚਰ, ਵੇਅਰ ਹਾਊਸ ਸਾਰੇ ਕੈਲੀਫੋਰਨੀਆ ਨੂੰ ਮੂਵ ਹੋ ਕੇ ਬਾਹਰ ਨੂੰ ਚਲੇ ਗਏ ਜਾਂ ਜਾਈ ਜਾਂਦੇ ਆ। ਇਹਨਾਂ ਦੀ ਜਿਹੜੀਆਂ ਬੈਡ ਪਾਲਿਸੀਜ਼ ਇਸੇ ਕਰਕੇ ਇਹ ਇਹਦੇ ਪਿੱਛੇ ਰਿਸਪੌਂਸੀਬਲ ਹੈਗੀਆਂ। ਪਰ ਬੇਸਿਕਲੀ ਗੱਲ ਟਰੱਕਿੰਗ ਤੇ ਆ ਕੇ ਮੁੱਕਦੀ ਆ। ਕੋਸ਼ਿਸ਼ ਕਰੋ ਇੱਕ ਹੋਣ ਦੀ, ਭਰਾਵਾਂ 'ਚ ਇੱਕ ਹੋਣ ਦੀ ਕੋਸ਼ਿਸ਼ ਕਰੋ, ਸਾਰੇ ਆਪਸ ਦੇ ਵਿੱਚ ਮਿਲੋ ਵਰਤੋ, ਤਾਂ ਕਿ ਜਿਹੜੇ ਤੁਸੀਂ ਤੁਹਾਡੇ ਵਿੱਚ ਇੱਕ ਦੀ ਆਦਤ ਪੈ ਗਈ ਨਾ, ਸਾਨੂੰ ਪਤਾ ਲੱਗ ਗਿਆ ਵੀ ਸਾਨੂੰ ਅਸੀਂ ਲੋੜ ਇੰਨੇ ਦਾ ਖਾਣਾ ਆ, ਚਾਹੇ ਸਾਨੂੰ ਕੋਈ ਜਿੰਨਾ ਮਰਜ਼ੀ ਜ਼ੋਰ ਲਾਈਏ ਨਹੀਂ ਚੱਕਣਾ, ਨਹੀਂ ਚੱਕਣਾ। ਆਪਣੇ ਆਪ ਹੀ ਉਹਨਾਂ ਬ੍ਰੋਕਰਾਂ ਨੇ ਰੇਟ ਵਧਾ ਕੇ ਤੁਹਾਨੂੰ ਪੈਸੇ ਮਿਲਣਗੇ। ਜੇ ਤੁਸੀਂ ਘੱਟ ਚੱਕੋਗੇ, ਬ੍ਰੋਕਰ ਦੀ ਪੂਰੀ ਟੈਂਡੈਂਸੀ ਕੋਸ਼ਿਸ਼ ਇਹ ਆ ਕਿ ਤੁਹਾਨੂੰ ਘੱਟ ਤੋਂ ਘੱਟ ਪੈਸੇ ਮੇਰੇ ਕੋਲ ਤੋਰਿਆ ਜਾਵੇ। ਜਦੋਂ ਡਜ਼ਨ ਮੈਟਰ ਉਹਨੇ ਕਿੰਨੇ ਪੈਸੇ ਪਿੱਛੋਂ ਲਏ ਆ, ਪਰ ਕੋਸ਼ਿਸ਼ ਕਰੋ ਆਪੇ ਆਉਣ ਵਾਲਾ ਸਮਾਂ ਸਾਡਾ ਸਹੀ ਹੋ ਜਾਏ। ਧੰਨਵਾਦ ਜੀ, ਮਿਹਰਬਾਨੀ। ਸੋ ਬਿਲਕੁਲ ਅਵੀ ਜੀ, ਰਮਨ ਜੀ ਤੇ ਰਾਜ ਜੀ, ਦੇਖੋ ਭਈ ਆਪਾਂ ਨਾ ਆਪਣਾ ਇਤਿਹਾਸ ਨਹੀਂ ਪੜ੍ਹਦੇ। ਜੇ ਕਿਤੇ ਥੋੜਾ ਜਿਹਾ ਦੇਖੋ, ਬੈਲਿੰਗਹਮ 'ਚ 1907 1910 ਦੇ ਲਾਗੇ ਸਿੱਖਾਂ ਦੇ ਬੜੇ ਹਮਲੇ ਹੁੰਦੇ ਸੀ, ਮਿੱਲਾਂ 'ਚ ਕੰਮ ਕਰਦੇ ਸੀ, ਉਦੋਂ ਨਹੀਂ ਯੂਨੀਅਨਾਂ ਬਣਾਈਆਂ। ਇਹ ਮੈਂ ਮਿਲ ਵਰਕਰਸ ਦੀ ਗੱਲ ਕਰਦਾ, ਕਹਿੰਦੇ ਵੀ 500 ਦੇ ਕਰੀਬ ਸੀ। ਉਸ ਤੋਂ ਬਾਅਦ ਆ ਜਾਓ 1945 ਤੇ 50 ਦੇ ਲਾਗੇ ਜਿਹੜੇ ਫਾਰਮ ਵਰਕਰ ਸੀਗੇ ਇੰਪੀਰੀਅਲ ਵੈਲੀ 'ਚ, ਅੱਧੇ ਤਾਂ ਕੱਚੇ ਹੀ ਹੁੰਦੇ ਸੀ ਤੇ ਬੜੀ ਘੱਟ ਗਿਣਤੀ 'ਚ 1000 2000 ਹੀ ਸੀਗੇ, ਤੇ ਉਹ ਦਿੰਦੇ ਸੀ। ਹੁਣ ਤਾਂ ਆਪਾਂ ਲੱਖਾਂ ਦੀ ਗਿਣਤੀ 'ਚ ਹੈਗੇ ਆ। ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਜਾਂ ਤਾਂ ਸਾਡੇ ਕਰੈਕਟਰ 'ਚ ਬਹੁਤ ਫਰਕ ਪੈ ਗਿਆ, ਉਹ ਅਣਖ ਸਾਡੀ ਮਰ ਗਈ ਹੈਗੀ ਆ ਹਨਾ, ਤੇ ਜਿਹੜੀ ਸਾਡੇ ਬਜ਼ੁਰਗਾਂ ਦੇ ਵਿੱਚ ਸੀਗੀ ਜੀ। ਅਗਲੇ ਕਾਲਰ ਨੇ ਰਾਜਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰੇ ਜਣਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਾਂ ਏਕੇ ਦੀ ਗੱਲ ਕਰਦੇ ਆ ਵੀ ਜਾਂ ਰੇਟ, ਮੇਰੇ ਹਿਸਾਬ ਨਾਲ ਵੀ ਰੇਟ ਦੀ ਜਾਂ ਲੋਡ ਦੀ ਉਹੀ ਗੱਲ ਕਰਨਾ ਜਿਹੜੇ ਲੀਗਲ ਚੱਲਦੇ ਆ, ਕਿਉਂਕਿ ਦੂਜਿਆਂ ਨੂੰ ਤਾਂ ਫਿਕਰ ਹੀ ਨਹੀਂ, ਕਿਉਂਕਿ ਬੁੱਕ ਇੱਕ ਹੋਰ ਲਾ ਲਓ ਤਾਂ ਇਹਨਾਂ ਨੇ ਤਾਂ ਗੇੜੇ ਲਾਉਣੇ ਆ ਜੀ। ਟਰੱਕਿੰਗ ਦੀ ਗੱਲ ਤਾਂ ਜੇ ਆਪਾਂ ਲੀਗਲ ਚੱਲੀਏ, 500 ਪਿੱਛੇ ਇਹ ਟੀਮ ਦੇ ਲੋਡ ਚੱਕ ਲੈਂਦੇ ਆ, ਹਜ਼ਾਰਾਂ ਦੀ ਜ਼ਿੰਦਗੀ ਦੀ ਪਰਵਾਹ ਨਹੀਂ ਕਰਦੇ, ਕੁਛ ਨਹੀਂ। ਉਹ ਇੱਕ ਇਹਦੀ ਗੱਲ ਕਿ ਆਪਾਂ ਰੂਲ ਦੇ ਰਿਕਾਰਡਿੰਗ ਹੀ ਚੱਲਣ ਲੱਗ ਜੀਏ ਜੀ। ਤੁਹਾਡੇ ਸਾਹਮਣੇ ਆ, 500 ਤੋਂ $1000 ਪਰ ਲੋਡ ਦਾ ਨਾ ਫਰਕ ਪੈ ਜੇ ਤਾਂ ਕਹਿ ਦਿਓ, ਜੇ ਆਪਾਂ ਬਿਲਕੁਲ ਸਹੀ ਲੀਗਲ ਚੱਲਣ ਲੱਗ ਜੀਏ। ਮੈਂ ਇਹੀ ਬੇਨਤੀ ਕਰਦਾ ਵੀ ਆਪਦੀ ਜ਼ਿੰਦਗੀ ਨਾਲ ਖਿਲਵਾੜ। ਮੈਂ ਸਿਟੀਜ਼ਨ ਆ ਇੱਥੋਂ ਦੀ, ਗ੍ਰੀਨ ਕਾਰਡ ਮੁੰਡੇ 2-2 ਬੁੱਕਾਂ ਟੈਕਟ ਦੀ, ਉਹਨਾਂ ਨੂੰ ਆਏ ਨਹੀਂ ਪਤਾ ਕੱਲ ਨੂੰ ਵਾਇਲੇਸ਼ਨ ਲੱਗ ਗਈ ਜਾਂ ਸਾਰੀ ਡਿਪੋਰਟ ਹੋ ਗਏ, ਉਹਨਾਂ ਨੂੰ ਜ਼ਿੰਦਗੀ ਦੀ ਪਰਵਾਹ ਨਹੀਂ, ਉਹਨਾਂ ਨੂੰ ਗੇੜਿਆਂ ਦੀ ਫਿਕਰ ਆ, ਬਸ ਅਸੀਂ ਗੇੜੇ ਲਾਈ ਚੱਲੀਏ। ਇਹ ਜ਼ਰੂਰ ਆਪਾਂ ਲੀਗਲੀ ਚੱਲਣ ਲੱਗ ਜੀਏ ਜੀ, ਇਹਦੇ ਨਾਲ ਹੀ ਤੁਸੀਂ ਫਰਕ ਤੁਹਾਨੂੰ ਦਿਖ ਜੂਗਾ। ਬਿਲਕੁਲ, ਕਿਉਂਕਿ ਜਦੋਂ ਫਿਰ ਏਦਾਂ ਨਹੀਂ ਵੀ ਚੱਲਦੇ ਤਾਂ ਆਪਾਂ ਦੇਖਦੇ ਹਾਂ ਵੀ ਐਕਸੀਡੈਂਟ ਤੇ ਹੋਰ ਕਈ ਕੁਛ, ਕਿੰਨਾ ਕੁਛ ਆਪਾਂ ਦੇਖਦੇ ਹਾਂ ਵੀ ਕਿੰਨੇ ਵਿਚਾਰੇ ਮੁੰਡੇ ਕਾਹਲੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਉਸ ਦੀ ਭੇਂਟ ਚੜ ਜਾਂਦੇ ਆ ਫਿਰ। ਬਿਲਕੁਲ ਜੀ, 110% ਰਾਜ ਇਸ ਗੱਲ ਨਾਲ ਮੈਂ ਰਾਜੀ ਹਾਂ ਕਿ ਜੇ ਅਸੀਂ ਡੈਫੀਨੇਟਲੀ ਸਿਰਫ ਇੱਕੋ ਕੰਮ ਕਰੀਏ ਕਿ ਸਿਰਫ ਲੀਗਲ ਚੱਲਣ ਲੱਗ ਪਈਏ, ਲੀਗਲੀ ਆਪਣਾ ਜਿਹੜਾ ਕੰਮ ਹੈ ਉਹਨੂੰ ਕਰਨ ਲੱਗ ਜਾਈਏ, ਤੇ ਮੇਰੇ ਖਿਆਲ ਦੇ ਵਿੱਚ ਸਾਡੀਆਂ ਜਿਹੜੀਆਂ ਬਹੁਤ ਜਿਹੜੀਆਂ ਸਿਚੁਏਸ਼ਨਸ ਹੈਗੀਆਂ, ਬਹੁਤ ਪ੍ਰੋਬਲਮਸ ਹੈਗੀਆਂ, ਚਾਹੇ ਉਹ ਰੇਟ ਦੀ ਹੈਗੀ ਆ, ਚਾਹੇ ਸਾਡੀ ਪਰਸਨਲ ਹੈਲਥ ਆ, ਚਾਹੇ ਸਾਡੀ ਵਾਇਲੇਸ਼ਨਸ ਆ, ਬਹੁਤ ਜ਼ਿਆਦੀਆਂ ਜਿਹੜੀਆਂ ਘਟਨਾਵਾਂ ਜਿਹੜੀਆਂ ਉਹ ਖਤਮ ਹੋ ਜਾਣਗੀਆਂ, ਐਲੀਮੀਨੇਟ ਹੋ ਜਾਣਗੀਆਂ, ਜਸਟ ਆਪਣੀ ਜਿਹੜੀ ਲੌਗ ਬੁੱਕ ਹੈ ਜੇ ਉਹਨੂੰ ਅਸੀਂ ਲੀਗਲ ਕਰਕੇ ਚਲਾਉਣ ਲੱਗ ਜਾਈਏ। ਨਹੀਂ, ਬਹੁਤ ਇਹ ਚੀਜ਼ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚਾਹੀਦੀਆਂ ਆ। ਤੇ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤ ਆ, ਤੇ ਨਾਲ ਹੀ ਜਿਹੜਾ ਦੱਸ ਜਾਈਏ ਵੀ ਅੱਜ ਜਿਹੜੀਆਂ ਸਿੱਖ ਕਮਿਊਨਿਟੀ ਦੀਆਂ ਕੁਛ ਜਿਹੜੀਆਂ ਆਵਾਜ਼ਾਂ ਸੁੱਖ ਕੋਲੀਸ਼ਨ ਦੇ ਨਾਲ ਮਿਲ ਕੇ ਬਾਈਡਨ ਪ੍ਰਸ਼ਾਸਨ ਦੇ ਨਾਲ ਇਹਨਾਂ ਨੇ ਗੱਲਬਾਤ ਜਿਹੜੀ ਉਹ ਕੀਤੀ ਸੀਗੀ। ਸੋ ਓਕ ਕ੍ਰੀਕ ਦੇ ਵਿੱਚ ਜੋ ਵਾਪਰਿਆ ਸੀ ਉਸ ਨੂੰ ਲੈ ਕੇ ਤੇ ਸਿੱਖਾਂ ਦੇ ਕੀ ਜਿਹੜੇ ਮਸਲੇ ਆ ਉਹਨਾਂ ਬਾਰੇ ਜਿਹੜੇ ਚਰਚਾ ਕਰਨ ਦੇ ਲਈ ਅੱਜ ਵਾਈਟ ਹਾਊਸ ਦੇ ਵਿੱਚ ਕੁਝ ਸਿੱਖ ਕਮਿਊਨਿਟੀ ਸਪੀਕਰ ਜਿਹੜੇ ਆ ਉਹ ਪਹੁੰਚੇ ਆ। ਰਾਣਾ ਸਿੰਘ ਸੋਢੀ, ਜਿਹੜੇ ਬਲਬੀਰ ਸਿੰਘ ਸੋਢੀ ਮ੍ਰਿਤ ਜਿਹੜੇ ਸੀਗੇ, ਮਰਹੂਮ ਬਲਬੀਰ ਸਿੰਘ ਸੋਢੀ, ਉਹਨਾਂ ਦੇ ਬ੍ਰਦਰ ਪ੍ਰਦੀਪ ਸਿੰਘ ਕਾਲੇਕਾ, ਜਿਹੜੇ ਓਕ ਕ੍ਰੀਕ ਵਾਲੇ ਸਤਵੰਤ ਸਿੰਘ ਕਾਲੇਕਾ ਸੀ, ਉਹਨਾਂ ਦਾ ਇਹ ਮੁੰਡਾ ਆ, ਤੇ ਮਨਦੀਪ ਕੌਰ, ਇਹ ਵੀ ਓਕ ਕ੍ਰੀਕ ਵਿਸਕੌਨਸਨ ਤੋਂ ਨੇ। ਇਹ ਤਿੰਨਾਂ ਜਾਣਿਆਂ ਨੇ ਅੱਜ ਜਾ ਕੇ ਉੱਥੇ ਵਾਈਟ ਹਾਊਸ ਦੇ ਵਿੱਚ ਜਿਹੜਾ ਇੱਕ ਵਿਸ਼ੇਸ਼ ਪ੍ਰੋਗਰਾਮ ਸੀਗਾ
ਉਸ ਦੇ ਵਿੱਚ ਸੰਬੋਧਨ ਜਿਹੜਾ ਉਹ ਕੀਤਾ ਹੈ। ਸੋ ਇਹ ਜਿਹੜੀ ਚੀਜ਼ ਆ ਬੇਸਿਕਲੀ ਸਿੱਖਾਂ ਬਾਰੇ ਜਾਂ ਉਹਨਾਂ ਨੇ ਕੀ ਕੁਛ ਹੁਣ ਤੱਕ ਕੀਤਾ ਤੇ ਕੀ ਮੁਸ਼ਕਿਲਾਂ ਚੱਲੀਆਂ, ਕੀ ਔਕੜਾਂ ਜਿਹੜੀਆਂ ਆਈਆਂ, ਉਸ ਦੇ ਬਾਰੇ ਇਸ ਸਮਿਟ ਦੇ ਵਿੱਚ ਜਿਹੜੀ ਉਹ ਗੱਲਬਾਤ ਕੀਤੀ ਹੇਟ ਕ੍ਰਾਈਮ ਨੂੰ ਲੈ ਕੇ ਹੈਗਾ। ਇੱਕ ਹੋਰ ਜ਼ਰੂਰ ਇਸ ਵੀਕਐਂਡ ਦੇ ਦੌਰਾਨ ਕੱਲ ਨੂੰ ਰਾਜਕਨਵੀਰ ਸਿੰਘ ਜੀ ਭਾਈ ਸ਼ਹੀਦ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਯਾਦ ਦੇ ਵਿੱਚ ਪਾਰਕ ਦੇ ਵਿੱਚ ਪ੍ਰੋਗਰਾਮ ਪਰਸੋਂ ਨੂੰ ਸ਼ਨੀਚਰਵਾਰ ਨੂੰ ਸ਼ਨੀਚਰਵਾਰ ਨੂੰ ਜੀ ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਫ੍ਰਿਜ਼ਨੋ ਦੇ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਪਾਰਕ ਹੈਗਾ ਤੇ ਉੱਥੇ ਬਾਅਦ ਦੁਪਹਿਰ ਪ੍ਰੋਗਰਾਮ ਰੱਖਿਆ ਗਿਆ ਹੈ ਤੇ ਉਹਨਾਂ ਦੀ ਸ਼ਹਾਦਤ ਦੀ ਯਾਦ ਦੇ ਵਿੱਚ ਜਿੰਨੇ ਵੀ ਆਪਣੇ ਭੈਣ ਭਰਾ ਸੁਣਦੇ ਆ, ਜ਼ਰੂਰ ਆਪਾਂ ਸ਼ਹੀਦਾਂ ਨੂੰ ਯਾਦ ਕਰਨਾ ਹੈ, ਉੱਥੇ ਪਹੁੰਚ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਆ ਜੀ। ਤੇ ਰਮਨ ਜੀ ਥੈਂਕ ਯੂ ਜੀ, ਮਿਹਰਬਾਨੀ, ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਪ੍ਰੋਗਰਾਮ ਦੀ ਇੱਥੇ ਜਿਹੜਾ ਸਮਾਪਤੀ ਆ ਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।